ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 8 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਨੇਲਾ ਦੀ। ਨਿੰਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੌਮੀ ਇਨਸਾਫ ਮੋਰਚੇ ਦੇ ਐਲਾਨ ਤੋਂ। ਇਸ ਐਲਾਨ ਤੋਂ ਬਾਅਦ ਏਜੰਸੀਆਂ ਚੌਕਸ ਹੋ ਗਈਆਂ ਨੇ ਜੀ। ਤਾਂ ਜਗਤਾਰ ਸਿੰਘ ਹਵਾਰਾ ਦੀ ਪਹਿਲਾਂ ਪੇਸ਼ੀ ਵੀ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਹੀ ਆ। ਉਸ ਨੂੰ ਲੈ ਕੇ ਵੀ ਕਾਫੀ ਗਹਿਮਾ ਗਹਿਮੀ ਹੈਗੀ ਆ। ਤੇ ਦੂਜੀ ਗੱਲ ਇਹ ਹੈ ਕਿ ਕੱਲ ਅਚਾਨਕ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਹੜਾ ਜਨਵਰੀ ਤੋਂ ਮੋਰਚਾ ਚੱਲ ਰਿਹਾ ਹੈ, ਹਾਲ ਦੀ ਘੜੀ ਅਮੁੱਕ ਮੋਰਚਾ ਹੀ ਆ, ਚੱਲ ਰਿਹਾ, ਮੁੱਕ ਨਹੀਂ ਰਿਹਾ ਉਹ, ਜਿਹਦੀ ਸੁਣਵਾਈ ਵੀ ਬੀਤੇ ਦਿਨੀ ਹਾਈ ਕੋਰਟ 'ਚ ਹੋਈ ਆ। ਤਾਂ ਹਾਈ ਕੋਰਟ ਨੇ ਸਰਕਾਰ ਨੂੰ ਬੜੀ ਤਲਖੀ ਦੇ ਨਾਲ ਆਖਿਆ ਕਿ ਬਈ ਤੁਸੀਂ ਇਹਨਾਂ ਨੂੰ ਉੱਥੇ ਉਠਾਉਂਦੇ ਕਿਉਂ ਨਹੀਂ ਗਏ। ਤਾਂ ਸਰਕਾਰ ਨੇ ਉੱਥੇ ਜਵਾਬ ਦਿੱਤਾ ਸੀਗਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਤੇ ਇਸ ਕਰਕੇ ਕਿਉਂਕਿ ਹਾਲਾਤ ਨਾ ਵਿਗੜ ਜਾਣ, ਸਰਕਾਰ ਥੋੜਾ ਸੰਕੋਚ ਕਰ ਰਹੀ ਹੈ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨਾਲ ਹੀ ਚੱਲੀਆਂ। ਤਾਂ ਉਸ ਤੋਂ ਬਾਅਦ ਹੁਣ ਚਲੋ ਸਰਕਾਰ ਨੇ ਆਪਣੀ ਗੱਲ ਕਹਿਣੀ ਹੁੰਦੀ ਹੈ, ਕੋਰਟਾਂ ਆਪਣੀਆਂ ਟਿੱਪਣੀਆਂ ਕਰਦੀਆਂ ਨੇ। ਤਾਂ ਇਸ ਤੋਂ ਬਾਅਦ ਫਿਰ ਮੋਰਚੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਬਈ 15 ਅਗਸਤ ਜਿਹੜਾ ਕਿ ਆਜ਼ਾਦੀ ਦਾ ਦਿਹਾੜਾ ਹੈ, ਉਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਏਗਾ। ਤੇ ਇਸ ਸੰਬੰਧੀ ਇਹ ਕਹਿੰਦੇ ਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਵਾਸੀਆਂ, ਜਿਹੜੇ ਪੰਜਾਬ ਵਾਸੀ ਹੈ, ਤਾਂ ਇਹਨਾਂ ਤੋਂ ਇਲਾਵਾ ਕਿਸਾਨ ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਜਿਹੜੇ ਹੋਰ ਸੰਗਠਨ ਨੇ ਤੇ ਇਨਸਾਫ ਪਸੰਦ ਲੋਕਾਂ ਦੀ ਜਿਹੜੀ ਧਿਰ ਹੋਏਗੀ, ਉਹਨਾਂ ਦੀ ਮਤਲਬ ਕਿ ਲਾਮਬੰਦੀ ਕਰਨ ਦਾ ਯਤਨ ਹੋਏਗਾ। ਤਾਂ ਇਹਨਾਂ ਨੇ ਸਾਰਾ ਪ੍ਰੋਗਰਾਮ ਜਿਹੜਾ ਉਹ ਲਿਖ ਦਿੱਤਾ ਹੈ। ਮਤਲਬ ਕਿ ਇੱਕ ਤਰ੍ਹਾਂ ਨਾਲ ਦੇਖੋ, ਇੱਕ ਤੇ ਸਪਸ਼ਟ ਚੀਜ਼ ਜਿਹੜੀ ਹੈ ਉਹ ਆਪਾਂ ਵੇਖੀ ਹੈ ਕਿ ਮੋਰਚਾ ਬੜੀ ਤੇਜ਼ੀ ਨਾਲ ਤਾਂ ਨੂੰ ਚੜਿਆ ਸੀ ਕੁਝ ਦਿਨਾਂ 'ਚ, ਤੇ ਮੋਰਚੇ ਨੂੰ ਕਵਰੇਜ ਵੀ ਬਹੁਤ ਮਿਲੀ। ਪੋਲੀਟੀਕਲੀ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵਾਰੀ ਧੁੜਕੂ ਲੱਗ ਗਿਆ ਸੀ ਇਹਨਾਂ ਨੂੰ। ਪਰ ਹੋਇਆ ਕਿ ਇੱਕ ਦੋ ਘਟਨਾਵਾਂ ਵਾਪਰ ਗਈਆਂ, ਕੁਝ ਆਪਸੀ ਮਤਭੇਦ ਵੀ ਉਜਾਗਰ ਹੋਏ। ਤਾਂ ਉਸ ਤੋਂ ਬਾਅਦ ਫਿਰ ਇੱਕ ਖਲਾਅ ਪੈਦਾ ਹੋ ਗਿਆ। ਜਦੋਂ ਵੀ ਚੱਲਦੇ ਸੰਘਰਸ਼ 'ਚ ਖਲਾਅ ਪੈਦਾ ਹੁੰਦਾ ਹੈ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਉਲੀਕ ਕੇ ਜਿਹੜੀਆਂ ਅਗਵਾਈ ਕਰਤਾ ਧਿਰਾਂ ਹੁੰਦੀਆਂ ਨੇ ਜਾਂ ਸ਼ਖਸੀਅਤਾਂ ਹੁੰਦੀਆਂ ਨੇ, ਉਹ ਉਸ ਖਲਾਅ ਨੂੰ ਤੋੜਨ ਦਾ ਯਤਨ ਕਰਦੀਆਂ ਹਨ। ਤੇ ਇਸ ਕਰਕੇ ਇਹਨਾਂ ਨੇ 15 ਅਗਸਤ ਦਾ ਦਿਨ ਚੁਣਿਆ। ਹੁਣ ਇਹ ਵੇਖਣਾ ਹੋਏਗਾ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਅਸੀਂ ਇਨਸਾਫ ਪਸੰਦ ਧਿਰਾਂ ਕੋਲ ਵੀ ਜਾਵਾਂਗੇ, ਕਿਸਾਨ ਮਜ਼ਦੂਰ ਜਥੇਬੰਦੀਆਂ ਕੋਲ ਵੀ ਜਾਵਾਂਗੇ, ਪਿੰਡਾਂ ਸ਼ਹਿਰਾਂ 'ਚ, ਕਿ ਕਿੰਨਾ ਕੁ ਸਮਰਥਨ ਮਿਲਦਾ ਹੈ। ਉਹ ਸਮਰਥਨ ਸਿੱਧੇ ਤੌਰ ਤੇ ਮੋਰਚੇ ਨੂੰ ਹੋਏਗਾ। ਪਰ ਇੱਕ ਇੰਟਰਸਟਿੰਗ ਗੱਲ ਚਲੋ ਹੋਰ ਵੀ ਹੈ ਕਿ ਬੀਤੇ ਦਿਨੀ ਸੁਖਦੇਵ ਸਿੰਘ ਢੀਂਡਸਾ ਉਹ ਗਏ ਨੇ, ਉੱਥੇ ਸਟੇਜ ਸ਼ੇਅਰ ਕੀਤੀ ਆ, ਸਾਰਾ ਕੁਝ ਹੋਇਆ। ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਤੇ ਵੇਖ ਲਓ, ਮੋਦੀ ਸਾਹਿਬ ਨੇ ਵੀ ਮੈਨੂੰ ਕਹਿ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਹੀ ਅਕਾਲੀ ਦਲ ਦੇ ਵਾਰਿਸ ਆ। ਹੋਰ ਸੁਣਾਓ, ਦੱਸੋ ਕੀ ਸਾਬਤ ਕਰੀਏ। ਪਰ ਮੈਂ ਸਮਝਦਾ ਕਿ ਉਹਨਾਂ ਨੂੰ ਜਦੋਂ ਵੀ ਤੁਸੀਂ ਪੁੱਛੋਗੇ ਤਾਂ ਉਹਨਾਂ ਦਾ ਇੱਕ ਜਿਹੜਾ ਰਟਿਆ ਰਟਾਇਆ ਜਵਾਬ ਹੁੰਦਾ ਹੈ ਕਿ ਮੈਂ ਪੱਤਰ ਲਿਖ ਦਿੱਤਾ ਹੈ।
ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸ ਮਾਮਲੇ 'ਚ ਕੋਈ ਭੂਮਿਕਾ ਅਦਾ ਕਰਨੀ ਚਾਹੀਦੀ ਆ, ਕਿਉਂਕਿ ਇਸ ਵੇਲੇ 2-3 ਲੀਡਰ ਆਪਾਂ ਦੇਖਦੇ ਹਾਂ ਸਿੱਖਾਂ 'ਚੋਂ ਜਿਹੜੇ ਕਿ ਨਰਿੰਦਰ ਮੋਦੀ ਜਾਂ ਭਾਜਪਾ ਦੇ ਬਹੁਤ ਨਜ਼ਦੀਕ ਨੇ, ਤੇ ਜੇ ਇਹ ਪਹਿਲ ਕਦਮੀ ਕਰਨ ਤੇ ਕੁਝ ਚਲੋ ਗੱਲਬਾਤ ਹੋਵੇ, ਥੋੜੀਆਂ ਬਹੁਤੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹੈ ਕਈ ਵਾਰ ਮੰਨ ਲਈਆਂ ਜਾਂਦੀਆਂ ਹੁੰਦੀਆਂ, ਜਾਂ ਫਿਰ ਮੀਟਿੰਗਾਂ ਦਾ ਦੌਰ ਜਿਹੜਾ ਹੈ ਉਹ ਬਾਅਦ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ। ਤਾਂ ਗੱਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀ ਲੀਡਰਸ਼ਿਪ ਵੀ ਆ ਕੇ ਅੱਗੇ ਰੋਲ ਅਦਾ ਕਰੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੈ। ਬਾਕੀ ਦੇਖਦੇ ਆ ਇਹਨਾਂ ਨੇ ਜਿਹੜਾ ਇਹ ਸੱਦਾ ਦਿੱਤਾ ਹੈ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਿੰਡਾਂ ਸ਼ਹਿਰਾਂ ਤੇ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਫਿਰ ਉਹ ਹੁੰਦਾ ਹੀ ਹੈ ਨਾ ਕਿ ਜਿਹੜੀਆਂ ਸੂਇਆ ਤੰਤਰ ਦੇ ਵਿੱਚ ਕਈ ਗੱਲਾਂ ਜਿਹੜੀਆਂ ਚਿੰਤਾ ਵਧਾਉਂਦੀਆਂ ਨੇ, ਤਾਂ ਉਹ ਫਿਰ ਚੌਕਸੀ ਤੇ ਹੁੰਦੀ ਹੈ। ਸਾਰਾ ਜੀ ਗੱਲ ਹੈ, ਚੌਕਸੀ ਤਾਂ ਹੋਣੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ। ਮਿੰਟੂ ਜੀ, ਮਾਨ ਸਾਹਿਬ ਕਹਿ ਰਹੇ ਨੇ ਮੁੱਖ ਮੰਤਰੀ ਪੰਜਾਬ ਕਿ ਕੇਂਦਰ ਛੋਟ ਦੇਵੇ, ਸਾਰਾ ਮੁਆਵਜ਼ਾ ਦੇਵਾਂਗੇ। ਤੇ ਕਹਿੰਦੇ ਨੇ ਕਿ ਬਈ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇ ਦੇਵਾਂਗੇ, ਬੱਕਰੀ ਮਰੀ ਦਾ ਵੀ ਪੂਰਾ ਮੁਆਵਜ਼ਾ ਦੇਣਾ ਹੈ, ਤੇ ਜੇ ਕੋਈ ਮੱਛਰ ਮੁੱਛਰ ਵੀ ਮਰ ਗਿਆ ਤਾਂ ਉਹ ਵੀ ਦੇ ਦੇਵਾਂਗੇ ਮੁਆਵਜ਼ਾ। ਮਤਲਬ ਕਿ ਸਾਰੇ ਪਾਸੇ ਮੁਆਵਜ਼ਾ ਵਾਧੂ ਕਰ ਦਿਆਂਗੇ, ਕੋਈ ਚੱਕਰ ਹੀ ਨਹੀਂ ਹੈਗਾ। ਹੁਣ ਦੇਖੋ ਗੱਲ ਕੀ ਹੈ ਕਿ ਇਹਨਾਂ ਨੇ ਕਿਹਾ ਕਿ ਕੇਂਦਰ ਤੋਂ ਛੋਟ ਮਿਲਣ ਦਾ ਇੰਤਜ਼ਾਰ ਹੈ, ਅਸੀਂ ਕਈ ਗੁਣਾ ਮੁਆਵਜ਼ਾ ਦੇਣ ਨੂੰ ਤਿਆਰ ਹਾਂ। ਫਿਲਹਾਲ ਕੇਂਦਰ ਸਰਕਾਰ ਤੋਂ ਕਹਿੰਦੇ ਕਿ ਇਜਾਜ਼ਤ ਮਿਲਣ ਦੀ ਵੇਟ ਕਰ ਰਹੇ ਹਾਂ, ਜੇਕਰ ਕੇਂਦਰ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਤਾਂ ਕਈ ਗੁਣਾ ਮੁਆਵਜ਼ਾ ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ। ਪੰਜਾਬ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ, ਅਤੇ ਇਸ ਤਰ੍ਹਾਂ ਦੇ ਮੁਆਵਜ਼ੇ ਸੰਬੰਧੀ ਕੇਂਦਰ ਸਰਕਾਰ ਦਾ ਪੈਸਾ ਵੀ ਪੰਜਾਬ ਵਿੱਚ ਹੀ ਪਿਆ ਹੈ। ਠੀਕ ਹੈ ਜੀ, ਉਹ ਕਹਿੰਦੇ ਆ ਕਿ ਪੈਸਾ ਸਾਡੇ ਕੋਲ ਪਿਆ, ਕੇਂਦਰ ਸਰਕਾਰ ਦਾ ਵੀ ਪਿਆ, ਬਸ ਉਹ ਛੋਟ ਦੇ ਦੇਣ। ਤੇ ਉਹ ਕਹਿੰਦੇ ਕਿ ਅਸੀਂ ਹੜ੍ਹਾਂ ਵਿੱਚ ਹੋਈਆਂ ਮੌਤਾਂ ਦਾ ਮੁਆਵਜ਼ਾ 8 ਲੱਖ ਰੁਪਈਆ ਦੇਣ ਨੂੰ ਤਿਆਰ ਹਾਂ, ਪਰ ਕੇਂਦਰ ਸਰਕਾਰ ਦੇ ਨਿਯਮ 4 ਲੱਖ ਦੇਣ ਦੇ ਹੀ ਇਜਾਜ਼ਤ ਦਿੰਦੇ। ਇਸ ਵਿੱਚ ਵੀ 25% ਪੈਸਾ ਜਿਹੜਾ ਉਹ ਪੰਜਾਬ ਦਾ ਤੇ ਬਾਕੀ ਕੇਂਦਰ ਦਾ ਹੈ। ਹੁਣ ਦੇਖੋ ਗੱਲ ਤੇ ਇਹ ਆ ਕਿ ਬੋਏ ਆਈ ਜਨ ਤੇ ਕੁੜੀ ਦੇ ਵਿਨੋ ਕਾਨਾ ਹਿਸਾਬ ਕਿਤਾਬ ਆ, ਤੇ ਤੁਸੀਂ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਪੁੱਛਦੇ ਪਏ ਜੇ। ਇਹ ਚੀਜ਼ ਤੇ ਤੁਹਾਨੂੰ ਪਹਿਲਾਂ ਲੀਡਰਾਂ ਨੂੰ, ਮੈਂ ਇਹਨਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਨਾਲ ਦੂਜਿਆਂ ਦੀ ਵੀ ਗੱਲ ਕਰ ਰਿਹਾ ਵਾਂ, ਕਿ ਇਹ ਤੁਹਾਨੂੰ ਪਹਿਲਾਂ ਸੋਚ ਕੇ ਰੱਖਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਦੇਖੋ, ਮੈਂ ਅੱਗੇ ਕਿਹਾ ਸੀ, ਮੈਂ ਇਸ ਗੱਲ ਦਾ 1.5-2 ਮਹੀਨੇ ਪਹਿਲਾਂ ਪਤਾ ਕੀਤਾ ਮੁਆਵਜ਼ਾ ਕਿੰਨਾ ਹੁੰਦਾ, ਕੀ ਹਿਸਾਬ ਕਿਤਾਬ ਹੁੰਦਾ। ਜਦੋਂ ਕਣਕਾਂ ਦਾ ਮੁਆਵਜ਼ੇ ਦੀ ਗੱਲ ਚੱਲੀ, ਉਦੋਂ ਵੀ ਅਸੀਂ ਕੁਝ ਨਿਯਮ ਜਿਹੜੇ ਸੀਗੇ ਦੇਖੇ ਤਾਂ ਉਹ ਬੜੇ ਹੈਰਾਨ ਕਰਦੇ ਸੀਗੇ। ਉਸ ਤੋਂ ਬਾਅਦ ਜਦੋਂ ਹੜ੍ਹ ਆਏ, ਫਿਰ ਜਦੋਂ ਦੇਖਿਆ ਤਾਂ ਮੈਂ ਇਹਦੇ ਤੇ ਬਕਾਇਦਾ ਇੱਕ ਵੀਡੀਓ ਵੀ ਕੀਤਾ ਕਿ ਘਰਾਂ ਦਾ ਜੇ ਨੁਕਸਾਨ ਮੰਨ ਲਓ 99% ਵੀ ਹੋਇਆ ਕਿਸੇ ਦਾ ਘਰ ਦਾ, ਤੇ ਉਹਦਾ ਮੁਆਵਜ਼ਾ 6500 ਤੋਂ ਵੱਧ ਨਹੀਂ ਆ ਸਕਦਾ। ਤੇ ਜੇ ਕਿਸੇ ਦਾ 100% ਘਰ ਜਿਹੜਾ ਹੈ ਉਹ ਢਹਿ ਗਿਆ, ਡਿੱਗ ਪਿਆ, ਤਾਂ ਉਹਦਾ ਮੁਆਵਜ਼ਾ ਜਿਹੜਾ ਹੈ ਉਹ 1,20,25,000 ਤੋਂ ਜ਼ਿਆਦਾ ਨਹੀਂ ਦਿੱਤਾ ਜਾ ਸਕਦਾ। ਤੇ ਇੱਥੇ ਪੰਜਾਬ ਦੇ ਵਿੱਚ ਇੱਕ ਕਮਰਾ ਵੀ ਨਹੀਂ ਪੈਂਦਾ 1 ਲੱਖ ਰੁਪਏ 'ਚ, ਇੱਕ ਕਮਰਾ ਵੀ। ਇਵਨ ਦੈਟ ਕਿ ਵਾਸ਼ਰੂਮ ਵੀ ਬਣਾਓਗੇ ਨਾ ਸਧਾਰਨ ਘਰ ਦੇ ਵਿੱਚ ਵੀ, ਟਾਇਲਟ, ਤੇ ਰੁਪਈਆ 1.5 ਲੱਖ ਲੱਗ ਜਾਂਦਾ ਹੈ। ਤੇ ਗੱਲ ਇਹ ਆ ਕਿ ਇਹ ਨਿਯਮ ਜਿਹੜੇ ਆ ਉਹ ਪਹਿਲਾਂ ਤੁਸੀਂ ਚੇਤਾ ਕਰਕੇ ਬਈ ਛੋਟ ਕਰਵਾ ਲੈਂਦੇ। ਹੁਣ ਖੜੇ ਕਰੋ, ਤੁਹਾਨੂੰ ਕਿਵੇਂ ਨਿਯਮਾਂ ਤੋਂ ਛੋਟ ਦੇ ਦੇਣਗੇ ਮੈਨੂੰ ਦੱਸੋ। ਸਮਝਦੇ ਹੋ ਨਾ ਤੁਸੀਂ ਕਿ ਹੁਣ ਖੜੇ ਕਰ ਕਿਵੇਂ ਦੇਣਗੇ ਛੋਟ? ਤੁਸੀਂ ਪਹਿਲਾਂ ਲਿਖਿਆ ਹੁੰਦਾ। ਵੈਸੇ ਤੁਹਾਡੀ ਗੱਲ ਤੇ ਮੰਨਦੇ ਨਹੀਂ ਅੱਜ ਕੱਲ੍ਹ, ਜੋ ਮਰਜ਼ੀ ਕਰੀ ਜਾਓ, ਤੁਹਾਡੀ ਗੱਲ ਸੁਣਦੇ ਨਹੀਂ, ਗੌਰਦੇ ਨਹੀਂ, ਤੁਹਾਡੇ ਤਾਂ ਹੱਕ ਦਾ ਪੈਸਾ ਨਹੀਂ ਦਿੰਦੇ ਉਹ RDF ਵਾਲਾ। ਤਾਂ ਇਹ ਜਿਹੜਾ ਮਾਮਲਾ ਹੈ ਕਿ ਮਤਾ ਪਾਵੇ ਅਸੈਂਬਲੀ, ਸਾਡਾ ਸਦਨ ਕੇਂਦਰ ਨੂੰ ਭੇਜੇ ਕਿ ਪੰਜਾਬ ਦੇ ਵਿੱਚ ਬਈ ਸਾਰੀਆਂ ਚੀਜ਼ਾਂ ਮਹਿੰਗੀਆਂ ਨੇ, ਲੇਬਰ ਤੋਂ ਲੈ ਕੇ ਫਲਾ ਤੇ ਇਹ ਜਿਹੜੀਆਂ ਚੀਜ਼ਾਂ ਨੇ, ਸਾਡੇ ਇੱਥੇ ਜ਼ਮੀਨ ਵੀ ਮਹਿੰਗੀ ਆ, ਘਰ ਦਾ ਢਾਂਚਾ ਵੀ ਮਹਿੰਗਾ ਹੁੰਦਾ, ਸਾਨੂੰ ਛੋਟ ਦਿਓ। ਦੂਜੀ ਚੀਜ਼ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਹੁਣ ਇਹ ਦੱਸਦਾ ਨੇ, ਇਹ ਤੇ ਫਿਰ ਜਿਹੜੀ ਗੱਲ ਕਹਿੰਦੇ ਸੀ ਕਿ ਮੈਂ ਕੱਦੂ ਦੇ ਵੀ ਪੈਸੇ ਦਊਂ, ਪਨੀਰੀ ਦੇ ਵੀ ਪੈਸੇ ਦਊਂ, ਮੈਂ ਲੇਬਰ ਦੇ ਵੀ ਪੈਸੇ ਦਊਂ, ਤੇ ਉਹ ਫਿਰ ਨਿਯਮਾਂ ਤੋਂ ਕਿੱਥੋਂ ਛੋਟ ਮਿਲੇਗੀ? ਮੈਂ ਮੱਖੀ ਦੇ ਵੀ ਦਿਉਂ, ਮੁਰਗੀ ਦੇ ਵੀ ਦਿਉਂ, ਮੱਛੀ ਦੇ ਵੀ ਦਿਉਂ।
ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦਾ ਹੋਮਵਰਕ ਹੈ ਹੀ ਨਹੀਂ ਹੈ। ਕਹਿੰਦੇ ਜੀ ਮੈਂ ਹੋਮਵਰਕ ਬਹੁਤ ਕਰਕੇ ਤੇ ਫਿਰ ਬਹਿਣਾ, ਮੇਰੀ ਤਿਆਰੀ ਬਹੁਤ ਹੁੰਦੀ ਹੈ ਗੱਲ ਕਰਨ ਲੱਗਿਆ। ਮੈਂ ਕਹਿੰਦਾ ਖੇਡ ਦੀ ਮਿੱਟੀ ਤਿਆਰੀ ਹੈ। ਤੁਹਾਨੂੰ ਇਹ ਨਹੀਂ ਪਤਾ ਕਿ ਨਿਯਮ ਕੀ ਕਹਿੰਦੇ ਆ। ਤੁਸੀਂ ਤੁਹਾਡੇ ਸਾਹਮਣੇ ਔਨ ਰਿਕਾਰਡ ਕੱਢ ਲਓ, ਹੁਣੇ ਗੂਗਲ ਤੇ ਚੱਲਦੇ ਪ੍ਰੋਗਰਾਮ, ਜੇ ਮੈਂ ਗਲਤ ਆ ਤਾਂ ਕੱਢ ਲਓ, ਉੱਥੇ ਸਪੀਚ ਕੱਢ ਲਓ ਜਿੱਥੇ ਇਹਨਾਂ ਨੇ ਕਿਹਾ ਕਿ ਮੈਂ ਕੱਦੂ ਦੇ ਵੀ ਪੈਸੇ ਦਊਂ, ਪਨੀਰੀ ਦੇ ਵੀ ਪੈਸੇ ਦਊਂ, ਲੇਬਰ ਦੇ ਵੀ ਪੈਸੇ ਦਊਂ। ਤੇ ਕਿਹੜੇ ਨਿਯਮਾਂ ਦੇ ਤਹਿਤ ਦਿਓਗੇ ਤੁਸੀਂ? ਨਿਯਮ ਜਿਹੜੇ ਆ ਉਹ ਦੇਖੋ, ਤੁਹਾਡੇ ਪਤਾ ਨਹੀਂ ਕਦੋਂ ਸੈੱਟ ਹੋਣਗੇ ਕਦੋਂ ਨਹੀਂ। ਤਾਂ 2-3 ਖੁਦਕੁਸ਼ੀਆਂ ਹੋ ਗਈਆਂ ਨੇ ਇਸੇ ਦਰਮਿਆਨ। ਤਾਂ ਕੋਈ ਠੋਸ ਉਪਰਾਲਾ ਕਰੋ। ਬਾਕੀ ਕੇਂਦਰ ਦੀ ਟੀਮ ਆਈ ਹੈ ਇੱਥੇ ਪੰਜਾਬ ਦੇ ਵਿੱਚ, ਹੁਣ ਰਿਪੋਰਟ ਭੇਜੂਗੇ ਤੇ ਉਹ ਰਿਪੋਰਟ ਜਦੋਂ ਜਾਏਗੀ ਤਾਂ ਫਿਰ ਉਸ ਹਿਸਾਬ ਕਿਤਾਬ ਦੇ ਨਾਲ ਉਹ ਦੇਣਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਹਿਲਾਂ ਬੋਲਣ ਤੋਂ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਹੈ ਕਿ ਤੁਸੀਂ ਜੋ ਬੋਲ ਰਹੇ ਹੋ ਕਿ ਉਹ ਨਿਯਮਾਂ ਦੇ ਤਹਿਤ ਕੰਮ ਸੰਭਵ ਹੈ। ਦੂਜੀ ਚੀਜ਼ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਕਿ ਅੱਗੇ ਵੀ ਗੱਲ ਕੀਤੀ ਹੈ ਮੈਂ, ਮੁੱਖ ਮੰਤਰੀ ਕਣਕ ਦਾ ਖਰਾਬਾ ਐਲਾਨਣ ਵਾਸਤੇ ਡੱਬ ਵਾਲੀ ਢਾਬ, ਤਹਿਸੀਲ ਮਲੋਟ, ਜ਼ਿਲ੍ਹਾ ਮੁਕਤਸਰ, ਹਲਕਾ ਲੰਬੀ ਆਏ ਸਨ। ਤੇ ਜਿੱਥੇ 100% ਨੁਕਸਾਨ ਸੀ, ਇੱਕ ਮੁੰਡਾ ਸੀਗਾ ਬੜਾ ਨੌਜਵਾਨ, ਬੜਾ ਹਿੰਮਤੀ ਆ, ਉਹਦਾ ਟਾਕੀ ਸੀ ਸਾਰੇ ਦਾ ਸਾਰਾ ਤਬਾਹ ਹੋ ਗਿਆ ਸੀ। ਉਹਦੇ ਵਿੱਚ ਖਲੋ ਕੇ ਉੱਥੇ ਗੱਡੀਆਂ ਖਿਲਾਰ ਕੇ ਇਹਨਾਂ ਨੇ ਐਲਾਨ ਕੀਤਾ ਸੀ ਕਿ ਬਈ ਪੈਸੇ ਤੁਹਾਡੇ ਘਬਰਾਇਓ ਨਾ, ਆ ਗਏ ਸਮਝ ਲਓ ਵਿਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਸਾਰਾ ਕੰਮ ਟਿਚ ਕਰ ਦੇਣਾ। ਆ ਦੂਜੀ ਵਿਸਾਖੀ ਵੀ ਆਉਣ ਵਾਲੀ ਆ ਜ਼ਰੂਰ। ਇੱਕ ਦੁੱਖੀ ਨਹੀਂ ਆਈ, ਇੱਕ ਦੁੱਖੀ ਜਿੱਥੇ 100% ਨੁਕਸਾਨ ਸੀ, ਇੱਕ ਦੁੱਖੀ ਵੀ। ਮੈਂ ਤੁਹਾਨੂੰ ਪਿੰਡ ਦਾ ਨਾਂ ਦੱਸ ਦਿੱਤਾ ਤੇ ਜੇ ਕੋਈ ਸੱਜਣ ਚਾਹੇ ਤੇ ਮੈਂ ਉਸ ਮੁੰਡੇ ਦਾ ਨੰਬਰ ਵੀ ਦੇ ਦਿਆਂਗਾ ਤੁਹਾਨੂੰ, ਜਿੱਥੇ ਖੜ ਕੇ ਜਿਸ ਪੈਲੀ ਦੇ ਵਿੱਚ ਖੜ ਕੇ ਕਿਹਾ। ਤਾਂ ਗੱਲ ਇਹ ਆ ਕਿ ਬਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਹਿਸਾਬ ਕਿਤਾਬ ਨਾਲ ਕਰੋ। ਜੋ ਕਹਿ ਸਕਦੇ ਹੋ ਉਹ ਕਹੋ, ਜੋ ਕਰ ਸਕਦੇ ਹੋ ਤੇ ਉਹੀ ਲੋਕਾਂ ਨੂੰ ਲਾਰੇ ਦੇ ਰੂਪ ਦੇ ਵਿੱਚ ਦਿਓ। ਤੁਸੀਂ ਗੱਲਾਂ ਵੱਡੀਆਂ ਕਰ ਜਾਂਦੇ ਹੋ। ਗੱਲਾਂ ਕਰਨ ਲੱਗਿਆ ਤੁਹਾਡੇ ਚ ਪੁਰਾਣਾ ਆਰਟਿਸਟ ਭਗਵੰਤ ਮਾਨ ਆ ਜਾਂਦਾ, ਤੇ ਜਦੋਂ ਪੂਰੀਆਂ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਤੁਹਾਡੇ ਚ ਵੱਜਾ ਹੋਇਆ ਭਗਵੰਤ ਮਾਨ ਲੀਡਰ ਨਜ਼ਰ ਆਉਂਦਾ। ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਸੁਖਬੀਰ ਸਿੰਘ ਬਾਦਲ ਦੀ ਬੀਬੀਆਂ ਦੇ ਨਾਲ ਮੀਟਿੰਗ ਹੋਈ ਸੀ ਤੇ ਮੀਟਿੰਗ ਬੇਸਿੱਟਾ ਰਹੀ ਹੈ ਜੀ। ਇਹਨਾਂ ਦਾ ਕੰਮ ਹੀ ਸਾਰਾ ਬੇਸਿੱਟਾ ਹੋਇਆ ਪਿਆ। ਸਿੱਟਾ ਤੇ ਕੋਈ ਨਿਕਲਦਾ ਹੀ ਨਹੀਂ ਪਿਆ। ਸਿੱਟਾ ਤੇ ਚੱਜ ਦਾ ਕੋਈ ਨਿਕਲਦਾ ਹੀ ਨਹੀਂ ਪਿਆ। ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ। ਤੇ ਗੱਲ ਇਹ ਆ ਕਿ ਭਾਈ ਹੁਣ ਕੀ ਕੀਤਾ ਜਾ ਸਕਦਾ। ਇਹਨਾਂ ਨੇ ਉਹ ਬੀਬੀ ਹਰਗੋਬਿੰਦ ਕੌਰ ਬਣਾਈ ਆ ਲੇਡੀ ਪ੍ਰਧਾਨ। ਉਸ ਤੋਂ ਬਾਅਦ ਸਿਆਪੇ ਦੋ ਪੈ ਗਏ ਆ। ਉਧਰੋਂ ਸਰਕਾਰ ਨੇ ਨੋਟਿਸ ਕੱਢਿਆ ਕਿ ਹਾਂ ਬਈ ਇਹ ਕੀ ਹਿਸਾਬ ਕਿਤਾਬ ਹੈ, ਇੱਕ ਪਾਸੇ ਤੁਸੀਂ ਮੁਲਾਜ਼ਮ ਤੇ ਦੂਜੇ ਪਾਸੇ ਆਹ ਕੰਮ। ਤੇ ਉਹਨਾਂ ਨੇ ਅੱਗੋਂ ਨਿਯਮਾਂ ਦਾ ਹਵਾਲਾ ਦੇ ਕੇ ਕਿਹਾ, ਕਹਿੰਦੇ ਸਾਨੂੰ ਪੱਕਿਆਂ ਕਰ ਦਿਓ ਫਿਰ ਸਾਡੇ ਤੇ ਨਿਯਮ ਹੋਣਗੇ, ਅਸੀਂ ਤੇ ਵਲੰਟਰੀ ਕੰਮ ਕਰਦੇ ਹਾਂ। ਤੇ ਦੂਸਰੇ ਪਾਸੇ ਫਿਰ ਜਿਹੜੀਆਂ ਪੁਰਾਣੀਆਂ ਬੀਬੀਆਂ ਸੀ ਇਹਨਾਂ ਦੀਆਂ ਨੇਤਨੀਆਂ, ਉਹਨਾਂ ਨੇ ਵੀ ਪੰਗਾ ਖੜਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਕਮਾਲ ਦੀ ਗੱਲ ਆ, ਜਿਹੜੀ ਬੀਬੀ ਬਾਦਲ ਨੂੰ ਜਾਬਰ ਕਹਿੰਦੀ ਹੁੰਦੀ ਸੀ, ਲੰਬੀ ਤੀਜੇ ਦਿਨ ਧਰਨਾ ਹੁੰਦਾ ਸੀ ਬਾਦਲਾਂ ਦੇ ਦਰਾਂ 'ਚ, ਤੇ ਉਹ ਸਾਡੀ ਪ੍ਰਧਾਨ ਕਿਸ ਤਰ੍ਹਾਂ ਹੋ ਗਈ ਵੀ। ਹੁਣ ਇਹ ਤਾਂ ਚੀਜ਼ਾਂ ਨਿਕਲ ਆਉਂਦੀਆਂ, ਕਿਉਂਕਿ ਗੱਲ ਇਹ ਆ ਕਿ ਹੁਣ ਕਬੂਲ ਕਿਹੜਾ ਕਰੇ ਕਿ ਜੁਆਇਨਿੰਗ ਕਰਾ ਕੇ ਅਕਾਲੀ ਦਲ 'ਚ ਸਿੱਧੀ ਬੀਬੀਆਂ ਦੀ ਪ੍ਰਧਾਨ ਬਣਾ ਦੇਣੀ, ਉਹ ਫਿਰ ਪਚਦਾ ਹੀ ਨਹੀਂ ਨਾ ਕਈ ਵਾਰ ਗੱਲ। ਤੇ ਇਸ ਕਰਕੇ ਹੁਣ ਉਹ ਬੀਬੀਆਂ ਵਿਰੋਧ ਦੇ ਵਿੱਚ ਉਤਰ ਆਈਆਂ। ਮੀਟਿੰਗ ਹੋਈ ਆ, ਪਰ ਬਾਹਰ ਆ ਕੇ ਉਹਨਾਂ ਬੀਬੀਆਂ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਅਸੀਂ ਪ੍ਰਧਾਨ ਜੀ ਨੂੰ ਜਾਣੂ ਕਰਵਾ ਦਿੱਤਾ ਆਪਦੇ ਰੋਸ ਤੋਂ, ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਰੀਥਿੰਕ ਕਰਾਂਗਾ ਇਸ ਸਾਰੇ ਫੈਸਲੇ ਤੇ ਨਾਲੇ ਨਜ਼ਰਸਾਨੀ ਹੋਏਗੀ ਦੁਬਾਰਾ। ਤੇ ਉਹ ਗੱਲ ਉਹੀ ਹੈ ਕਿ ਹਾਲੇ ਤੱਕ ਕੋਈ ਸਪਸ਼ਟ ਉਧਰੋਂ ਜਵਾਬ ਇਹਨਾਂ ਨੂੰ ਮਿਲਿਆ ਨਹੀਂ ਲੱਗਦਾ। ਤਾਂ ਹੀ ਬੀਬੀਆਂ ਕਹਿੰਦੀਆਂ ਨੇ ਕਿ ਬਈ ਹਾਲੇ ਪ੍ਰਧਾਨ ਸਾਹਿਬ ਕਹਿੰਦੇ ਕਿ ਮੈਂ ਇਸ ਮਾਮਲੇ 'ਚ ਰਿਵਿਊ ਕਰੂੰਗਾ। ਹੁਣ ਰਿਵਿਊ ਕਰਕੇ ਕੀ ਰਿਜ਼ਲਟ ਨਿਕਲਦਾ ਫਿਰ ਗੱਲ ਉਹ ਸਿੱਟੇ ਤੇ ਆ ਜਾਂਦੀ ਹੈ। ਉਹ ਸਿੱਟਾ ਕੀ ਨਿਕਲਦਾ ਉਹ ਪਤਾ ਜੀ। ਮਾਲਖਾਨੇ ਦੇ ਵਿੱਚ ਚੋਰੀ ਹੋ ਗਈ ਹੈ ਮਿੰਟੂ ਜੀ, ਕਿਸੇ ਥਾਣੇਦਾਰ ਤਲਬ ਹੋ ਗਿਆ। ਨਹੀਂ, ਇਹਦੇ 'ਚ ਕੀ ਹੈ ਕਿ ਥਾਣੇਦਾਰ ਤਲਬ ਨਹੀਂ ਹੋਇਆ, ਥਾਣੇਦਾਰ ਤੇ ਧੁਰ ਦਰਗਾਹ ਨੂੰ ਚਲਾ ਗਿਆ ਹੈ। ਅੱਛਾ, ਥਾਣੇਦਾਰ ਤਬਾਹ ਹੋ ਗਿਆ। ਠੀਕ ਹੈ। ਹਾਂਜੀ, ਇਹਦੇ 'ਚ ਥਾਣੇਦਾਰ ਦਾ ਘਰ ਹੀ ਫਨਾਹ ਹੋ ਗਿਆ। ਇਹ ਲੰਬੀ ਦਾ ਮਾਮਲਾ ਹੈ ਜਿੱਥੇ ਇੱਕ ਥਾਣੇਦਾਰ ਗੁਰਪਾਲ ਸਿੰਘ ਖੁਦਕੁਸ਼ੀ ਕਰ ਜਾਂਦਾ ਥਾਣੇ ਦੇ ਵਿੱਚ ਹੀ, ਕੁਆਟਰ ਸਾਈਡ ਤੇ ਬਣੇ ਨੇ। ਉਹਦੀ ਪੈਂਟ ਦੇ ਵਿੱਚੋਂ ਸ਼ਾਇਦ ਸੁਸਾਈਡ ਨੋਟ ਕੱਢਿਆ ਕਰਦਿਆਂ ਨੇ,
ਤੇ ਜਿਹਦੇ ਚ ਉਹਨੇ ਖੁਲਾਸਾ ਕੀਤਾ ਆ ਕਿ ਉਹਦੇ ਨਾਲ ਦਾ ਹੀ ਹੋਮਗਾਰਡ ਦਾ ਜਵਾਨ ਜਿਹੜਾ ਕਿ ਮਾਲਖਾਨੇ ਦੀ ਨਾਲ ਨਿਗਰਾਨੀ ਕਰਿਆ ਕਰਦਾ ਸੀਗਾ, ਉਹ ਬਈ ਹੇਰ-ਫੇਰ ਕਰ ਗਿਆ ਜੀ ਤੇ ਹੁਣ ਉਹ ਪੈਸਾ ਜਿਹੜਾ ਹੈ ਉਹ ਵਾਪਸ ਉੱਥੇ ਮਾਲਖਾਨੇ ਚ ਲਿਆਉਂਦਾ ਨਹੀਂ, ਖਜ਼ਾਨੇ ਚ ਲਿਆਉਂਦਾ ਨਹੀਂ। ਇਹ ਵੀ ਖਜ਼ਾਨਾ ਹੀ ਹੁੰਦਾ ਨਾ ਇੱਕ ਤਰ੍ਹਾਂ ਦਾ, ਜਿਵੇਂ ਭਗਵੰਤ ਮਾਨ ਹੋਰਾਂ ਦਾ ਖਜ਼ਾਨਾ, ਉਹਦੇ ਚ ਪੈਸੇ ਪਾਉਣੇ ਇਹਨਾਂ ਨੇ ਪੂਰੇ ਕਰਕੇ ਦੇਣੇ ਆ। ਉਹ ਕਹਿੰਦੇ ਕਿ ਭਾਈ ਮਾਲਖਾਨੇ ਚ ਪੈਸਾ ਨਹੀਂ ਆਇਆ ਤੇ ਮੈਂ ਤੇ ਚੱਲਿਆ, ਉਹ ਖੁਦਕੁਸ਼ੀ ਕਰ ਗਿਆ। ਹੁਣ ਦੂਜੇ ਪਾਸੇ ਇਹਦੇ ਚ ਅਧਿਕਾਰੀਆਂ ਦਾ ਮੂੰਹ ਸੀਤਾ ਗਿਆ। ਹੁਣ ਕਿਉਂਕਿ ਬੋਲਣ ਕੀ, ਜਦੋਂ ਕੋਈ ਪੁਲਿਸ ਦਾ ਥਾਣੇਦਾਰ ਇੱਕ ਹੋਮਗਾਰਡ ਦੇ ਜਵਾਨ ਦੇ ਸਿਰ ਚੜ ਕੇ ਮਰ ਜਾਏਗਾ ਤਾਂ ਮਹਿਕਮਾ ਕੀ ਬੋਲੇਗਾ ਉੱਥੇ, ਦੱਸੋ? ਸ਼ਰਮਨਾਕ ਗੱਲ ਹੈ। ਪਰ ਇਹ ਪੰਜਾਬ ਪੁਲਿਸ ਦੀ ਇੱਕ ਬਹੁਤ ਵੱਡੀ ਗੱਲ ਤਰਾਸਦੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਬਠਿੰਡਾ ਦੇ ਵਿੱਚੋਂ ਨਕਲੀ ਸਟਿੰਗ ਦਾ ਟਰੱਕ ਫੜਿਆ ਗਿਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਤੇ ਉਹਨਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਹੁਣੇ ਜਿਹੜੀਆਂ ਖਬਰਾਂ ਤੇ ਆਪਾਂ ਚਰਚਾ ਕਰਕੇ ਹਟੇ ਹਾਂ, ਕੌਮੀ ਇਨਸਾਫ ਮੋਰਚੇ ਦੇ ਐਲਾਨ ਤੋਂ ਬਾਅਦ ਏਜੰਸੀਆਂ ਚੌਕਸ ਹੋਈਆਂ ਨੇ। ਉਸ ਤੋਂ ਬਾਅਦ ਆਪਾਂ ਚਰਚਾ ਕਰਕੇ ਹਟੇ ਹਾਂ ਸੁਖਬੀਰ ਸਿੰਘ ਬਾਦਲ ਤੇ ਕੇਂਦਰ ਦੇ ਵਿੱਚ ਛੋਟ ਸਾਰਾ ਮੁਆਵਜ਼ਾ ਦੇਵਾਂਗੇ, ਮਾਨ ਸਾਹਿਬ ਕਹਿ ਰਹੇ ਨੇ। ਤੇ ਮਾਲਖਾਨੇ ਦੇ ਵਿੱਚ ਚੋਰੀ ਦਾ ਜਿਹੜਾ ਮਾਮਲਾ ਸੀ, ਉਸ ਮਾਮਲੇ ਦੇ ਵਿੱਚ ਥਾਣੇਦਾਰ ਜਿਹੜਾ ਉਹ ਤਬਾਹ ਹੋ ਗਿਆ। ਮਿੰਟੂ ਗੁਰਸਰੀਆ ਜੀ ਦੇ ਨਾਲ ਆਪਾਂ ਫਿਰ ਤੋਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਸੇ ਦਰਮਿਆਨ ਆਪਾਂ ਇਹਨਾਂ ਅਹਿਮ ਖਬਰਾਂ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਜਾਰੀ ਰੱਖਾਂਗੇ। ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਮਿੰਟੂ ਜੀ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਬਠਿੰਡਾ ਦੇ ਵਿੱਚੋਂ ਮਿੰਟੂ ਜੀ ਨਕਲੀ ਸਟਿੰਗ ਦਾ ਟਰੱਕ ਫੜਿਆ ਗਿਆ ਜੀ। ਆਹੋ ਜੀ, ਇੱਧਰ ਲੋਕ ਬੜਾ ਪੀਣ ਲੱਗ ਪਏ ਨੇ। ਸਟਿੰਗ ਲਾਲ ਜਿਹਾ ਹੁੰਦਾ, ਇਹਦੇ ਚ ਪਤਾ ਨਹੀਂ ਕੀ ਬਲਾ ਹੈ, ਤੇ ਅੱਜ ਕੱਲ ਮੁੰਡੇ ਬਹੁਤ ਪੀਂਦੇ ਨੇ ਸ਼ੌਂਕ ਦੇ ਨਾਲ। ਜੀ ਜੀ। ਤੇ ਉਹ ਹੁਣ ਸਟਿੰਗ ਜਿਹੜਾ ਜ਼ਿਆਦਾ ਵਿਕਦਾ, ਜਿਹੜੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਭਾਵੇਂ ਉਹ ਹਾਨੀਕਾਰਕ ਕਿਉਂ ਨਾ ਹੋਣ ਸਿਹਤ ਵਾਸਤੇ, ਜਿਵੇਂ ਉਹ ਫਿਲਮ ਦੇ ਵਿੱਚ ਕਹਿੰਦੀ ਸੀ ਨਾ ਜਵਾਕ, ਬਾਪੂ ਤੂੰ ਤਾਂ ਸਿਹਤ ਕੇ ਲਈ ਹਾਨੀਕਾਰਕ ਹੈ। ਤਾਂ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਹਾਨੀਕਾਰਕ ਹੁੰਦੀਆਂ, ਅੱਜ ਕੱਲ ਇੰਡੀਆ 'ਚ ਇਹਨਾਂ ਦੀ ਵੀ ਡੁਪਲੀਕੇਸੀ ਹੈ। ਦੇਖੋ ਕਮਾਲ ਦੀਆਂ ਗੱਲਾਂ ਜੀ ਜੀ। ਤੇ ਜਿਹੜੇ ਸੌਦੇ ਨੂੰ ਖਾ ਪੀ ਕੇ ਬੰਦੇ ਨੇ ਬਿਮਾਰ ਹੋਣਾ ਹੈ, ਜਦ ਕਹਿ ਲਓ ਕਿ ਦਰਗਾਹ ਦੀ ਟਿਕਟ ਕਟਾਈ ਜਾਣੀ ਆ, ਤਾਂ ਉਹ ਵੀ ਨਕਲੀ, ਉਹ ਵੀ ਅਸਲੀ ਨਹੀਂ ਮਿਲ ਰਿਹਾ। ਜੀ ਜੀ। ਯਾਨੀ ਇੱਥੇ ਜ਼ਹਿਰ ਦੇ ਵਿੱਚ ਵੀ ਕਹਿੰਦੇ ਮਿਲਾਵਟ ਆ। ਤੇ ਗੱਲ ਇਹ ਆ ਕਿ ਬਈ ਇਹ ਟਰੱਕ ਫੜਿਆ ਗਿਆ ਇੱਥੇ ਗੋਨਿਆਣੇ ਦੇ ਕੋਲ, ਬਠਿੰਡਾ ਜ਼ਿਲ੍ਹਾ ਦੇ ਵਿੱਚ, ਤੇ ਇਹਦੇ ਚ 1300 ਪੇਟੀ ਸੀ ਜਿਹੜੀ ਕਿ ਗੰਗਾਨਗਰ ਨੂੰ ਜਾਣੀ ਸੀ। ਹੁਣ ਜਿਹੜੇ ਇੱਥੇ ਬਣਾ ਕੇ ਗੰਗਾਨਗਰ ਘੱਲਣ ਡਏ, ਉਹ ਪੰਜਾਬ ਚ ਕਿਉਂ ਨਹੀਂ ਵੰਡਦੇ ਹੋਣਗੇ? ਤੇ ਇਹ ਜਿਹੜਾ ਇੱਥੇ ਕਰੇਜ਼ ਚੜਿਆ ਨਾ ਮੁੰਡਿਆਂ ਨੂੰ, ਹੈਲਥ ਪੀ ਲੋ ਜੀ, ਆ ਫਲਾਣਾ, ਹੁਣ ਚਲੋ ਨਾਤ ਕੀ ਲੈਣੇ ਆ ਬਥੇਰੇ ਨੇ ਇੱਥੇ। ਇਹ ਐਨਰਜੀ ਡਰਿੰਕ ਆ, ਉਹ ਜਿਹੜਾ ਤਾਂ ਕੋਈ ਤਗੜਾ ਹੈ ਉਹ ਤੇ ਰੈੱਡ ਬੁੱਲ ਲੈਂਦਾ ਜੇ, ਤੇ ਜਿਹੜਾ ਕੋਈ ਮਤਲਬ ਕਿ 10-20 ਰੁਪਏ ਖਰਚਣ ਜੋਗਾ ਨਾ, ਉਹ ਰੈੱਡ ਹੀ ਲੈ ਲੈਂਦਾ। ਸਟਿੰਗ ਰੈੱਡ ਹੁੰਦਾ ਜੀ। ਬਸ ਆਹ ਫੀਲਿੰਗ ਹੈ ਇਹਦੇ ਚ, ਪਤਾ ਨਹੀਂ ਕੀ ਮਿਲਦਾ ਬਈ, ਆਪਾਂ ਨੂੰ ਪਤਾ ਨਹੀਂ ਹੈ। ਉਹ ਪੀ ਕੇ ਕਹਿੰਦੇ ਚਾਰਜ ਹੋ ਜਾਂਦੇ ਤੇ ਤੇ ਇਹ ਹੁਣ ਇਹ ਮਸਲਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਸਿਰਫ ਖਤਰਨਾਕ ਨੇ, ਬਲਕਿ ਆਪਾਂ ਕਹਿ ਸਕਦੇ ਕਿ ਡੁਪਲੀਕੇਟ ਵੀ ਆ ਰਹੀਆਂ ਨੇ। ਤੇ ਇਹਨਾਂ ਦੇ ਜਿਹੜੇ ਮਾਰਕੇ ਵਗੈਰਾ ਹੁੰਦੇ ਨੇ, ਉਹ ਇਸ ਤਰ੍ਹਾਂ ਦੇ ਹੁੰਦੇ ਆ ਕਿ ਤੁਸੀਂ ਜੱਜ ਨਹੀਂ ਕਰ ਸਕਦੇ। ਮੈਂ ਅੰਮ੍ਰਿਤਸਰ ਗਿਆ, ਇੱਥੇ ਬੀਤੇ ਦਿਨੀ ਕੰਮ ਸੀ, ਪਾਸਪੋਰਟ ਦਫ਼ਤਰ ਦੇ ਹੇਠਾਂ ਅਸੀਂ ਜਾ ਕੇ ਵੇਖਿਆ ਤੇ ਉੱਥੇ ਪਾਣੀ ਆ ਜਿਹੜੀ ਬਿਸਲੇਰੀ ਵਾਲੀ ਹੁੰਦੀ ਆ ਉਹ ਰੱਖੀ ਬੈਠੇ। ਜਦੋਂ ਅਸੀਂ ਚੱਕੀ, ਮੈਂ ਕਿਹਾ ਜੀ ਇਹ ਤੇ ਨਕਲੀ ਆ। ਉਹ ਕਹਿੰਦੇ ਭਾ ਤੂੰ ਨਹੀਂ ਲੈਂਦਾ ਹੀ ਖੜਨੀ ਤੇ ਨਾ ਖੜ। ਮੈਂ ਕਿਹਾ ਇਹਨੂੰ ਸਿਰ ਚ ਮਾਰਨਾ ਜੇ, ਤੇ ਰੁਪਈਏ 25 ਮੰਗੇ। ਵੇਖੋ ਹੁਣ ਗੱਲ ਇਹ ਹੈ ਕਿ ਠੰਡਾ ਵੀ ਇੱਥੇ ਜਿਹੜਾ ਕੋਕਾ ਕੋਲਾ ਫਲਾਣਾ ਧਮਕਾਣਾ, ਉਹ ਸਾਰੀ ਡੁਪਲੀਕੇਸੀ ਉਹਦੀ ਹੋ ਰਹੀ, ਉਹਦੀ ਪਿੰਡਾਂ ਦੇ ਵਿੱਚ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਰੈਪਰ ਵਗੈਰਾ ਉਹ ਇਸੇ ਤਰ੍ਹਾਂ ਹੀ ਕਰਦੇ ਨੇ। ਫਿਰ ਇਸ ਤੋਂ ਇਲਾਵਾ ਪਾਣੀ ਵੀ, ਬਹੁਤ ਸਾਰੀਆਂ ਚੀਜ਼ਾਂ ਹੀ ਨਕਲੀ ਨੇ। ਤੇ ਵੈਸੇ ਵੀ ਸਾਡਾ ਜਿਹੜਾ ਖੁਰਾਕ ਦਾ ਕਲਚਰ ਉਹ ਵੀ ਬਦਲ ਗਿਆ। ਕਦੇ ਸੁਣਿਆ ਸੀ ਅਸੀਂ ਕਿ ਬਈ ਉਧਰੋਂ ਲੈ ਲੈਂਦੇ ਆ ਐਡਾ ਉਹ ਤਵੇ ਜਿੱਡਾ ਹੁੰਦਾ, ਉਹ ਕੀ ਇਹਨੂੰ ਬੋਲਦੇ, ਪੀਜ਼ਾ ਜੀ, ਤੇ ਨਾਲ 5-7 ਸਟਿੰਗਾਂ ਤੇ ਫਲਾਣਾ ਧਮਕਾਣਾ ਆਪੋ ਆਪਣੀ ਪਸੰਦ ਦਾ।
ਇਹ ਸਾਡਾ ਥੋੜੀ ਫੂਡ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਇੱਕ ਵਿਆਹੁਤਾ ਬੀਬੀ ਦੀ ਜਿਹਨੂੰ ਲੁਧਿਆਣਾ ਦੀ ਸੀ ਜਿਹੜੀ ਤੇ ਪਰ ਉਹਨੂੰ ਰਾਜਸਥਾਨ ਦੇ ਵਿੱਚ ਵੇਚ ਦਿੱਤਾ ਗਿਆ ਜੀ। ਦੇਖੋ ਲੁਧਿਆਣੇ ਦੇ ਵਿੱਚੋਂ ਨਾ ਇਸ ਤਰ੍ਹਾਂ ਦੀਆਂ ਖਬਰਾਂ ਬੜੀਆਂ ਮਿਲਣਗੀਆਂ ਤੁਹਾਨੂੰ। ਜੀ ਅੱਗੇ ਵੀ ਅਸੀਂ ਇਹ ਗੱਲ ਕੀਤੀ ਸੀਗੀ, ਉਦੋਂ ਕਾਫੀ ਰੌਲਾ ਪਿਆ ਸੀਗਾ ਕਿ ਕਿਸ ਤਰ੍ਹਾਂ ਇੱਥੋਂ ਆਰਕੈਸਟਰਾ ਦੇ ਵਿੱਚ ਲਿਜਾਣ ਦੇ ਬਹਾਨੇ ਪੰਜਾਬ ਦੀਆਂ ਧੀਆਂ ਨੂੰ ਬਿਹਾਰ ਤੱਕ ਖੜਿਆ ਜਾਂਦਾ ਸੀ। ਉਹ ਫਿਰ ਕੁਝ ਸਮਾਜ ਸੇਵੀਆਂ ਨੇ ਆਵਾਜ਼ ਬੁਲੰਦ ਕੀਤੀ, ਪੁਲਿਸ ਤੱਕ ਪਹੁੰਚ ਕੀਤੀ ਲੁਧਿਆਣੇ, ਤਾਂ ਮਸਲਾ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਫਿਰ ਜਾਂ ਇਹਨਾਂ ਨੇ ਬਿਹਾਰ ਚੋਂ ਜਾ ਕੇ ਬੰਦੇ ਫੜ ਲਏ ਸਨ। ਜੀ ਹੁਣ ਇਹ ਮਾਮਲਾ ਰਾਜਸਥਾਨ ਦੇ ਨਾਲ ਜੁੜਿਆ, ਜਿੱਥੇ ਦੱਸਦੇ ਆ ਕਿ ਇਹ ਜਿਹੜੀ ਹੈਗੀ ਸੀ ਵਿਆਹੁਤਾ, ਪਤੀ ਨਾਲ ਝਗੜਾ ਹੋਇਆ ਸੀਗਾ ਤੇ ਵਿਚੋਲਣ ਕੋਲ ਚਲੇ ਗਈ ਤੇ ਉਹਨੇ ਮਤਲਬ ਕਿ ਜਦੋਂ ਸਾਰੀ ਗੱਲ ਦੱਸੀ ਜਾ ਕੇ ਵਿਆਹੁਤਾ ਨੇ, ਤੇ ਉੱਥੇ ਉਹਨੇ ਉਹਨੂੰ ਘੁਮਾਉਣ ਦੇ ਬਹਾਨੇ ਦੋ ਹੋਰ ਬੰਦੇ ਸੀਗੇ, ਸਾਥੀ ਸੀ ਉਹਦੇ ਦੇ ਨਾਲ ਮਿਲਾਇਆ। ਦੱਸਦੇ ਉਹਨਾਂ ਨੇ ਚਾਹ ਪਾਣੀ ਦੇ ਵਿੱਚ ਕੁਝ ਪਤਾ ਨਹੀਂ ਕੀ ਪਾਇਆ। ਉਸ ਤੋਂ ਬਾਅਦ ਉਹਨੂੰ ਇੱਥੋਂ ਦੇਖ ਲਓ ਕਿ ਬਈ ਲੈ ਗਏ ਨੇ ਤੇ ਬਾਅਦ ਦੇ ਵਿੱਚ 7 ਮਹੀਨਿਆਂ ਤੱਕ ਉਹ ਰਾਜਸਥਾਨ 'ਚ ਇੱਕ ਰਾਜਵੀਰ ਮਾਂਝੂ ਨਾਂ ਦਾ ਵਿਅਕਤੀ ਸੀ, ਉਹਦੇ ਕੋਲ ਕੈਦ ਰਹੀ ਆ। ਬੁਰੀ ਹਾਲਤ 'ਚ ਉਹਨੂੰ ਛਡਾਇਆ ਗਿਆ। 2 ਲੱਖ ਰੁਪਏ 'ਚ ਗਾਂ ਦਾ ਸੌਦਾ ਕਰ ਦਿੱਤਾ ਗਿਆ, 2 ਲੱਖ ਰੁਪਏ 'ਚ। ਤਾਂ ਇਹ ਆਪਣੇ ਆਪ ਹੁਣ ਕਹਿ ਲਓ ਕਿ ਬੜਾ ਇਹ ਵੀ ਦੁਖਾਂਤਕ ਸਾਡਾ ਪਹਿਲੂ ਹੈ ਕਹਾਣੀ ਦਾ ਕਿ ਕੋਈ ਧੀ ਸਾਡੀ ਕੁੜੀ ਇੱਥੋਂ ਬਿਹਾਰ ਤੱਕ ਚਲੀ ਜਾਂਦੀ ਹੈ, ਕੋਈ ਖਾੜੀ ਮੁਲਕਾਂ ਨੂੰ, ਕੋਈ ਇੱਥੇ ਰਾਜਸਥਾਨ ਨੂੰ। ਤਾਂ ਇਹ ਚੀਜ਼ ਆ ਕਿ ਯਕੀਨ ਕਿਸੇ ਤੇ ਕਰਨ ਦਾ ਵਾਹ ਹੀ ਨਹੀਂ ਹੈਗਾ। ਤਾਂ ਇਹਨੂੰ ਬਾਬਾ ਚਲੋ ਬਰਾਮਦ ਕਰ ਲਿਆ ਪੁਲਿਸ ਨੇ, ਮੁਕੱਦਮਾ ਦਰਜ ਕਰ ਦਿੱਤਾ 5-7 ਬੰਦਿਆਂ ਤੇ। ਪਰ ਬਹੁਤ ਕਹਿ ਲਓ ਕਿ ਬੀਬੀ ਦੀ ਜਿਹੜੀ ਹੈ ਉਹ ਜ਼ਿੰਦਗੀ ਦੀ ਕਹਾਣੀ ਦੁਖਦਾਇਕ ਹੈ। ਜੀ ਜੀ ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਪਾਕਿਸਤਾਨ ਦੀ ਰਾਜਨੀਤੀ ਦੀ ਇਮਰਾਨ ਖਾਨ ਨੂੰ ਅਟਕ ਜੇਲ੍ਹ ਦੇ ਵਿੱਚੋਂ ਕਢਵਾਉਣ ਦੀ ਤਿਆਰੀ ਹੈ। ਇਹ ਕਢਵਾਉਣਗੇ ਕਿਵੇਂ? ਦੇਖੋ ਮੈਂ ਇੱਕ ਚੀਜ਼ ਨਾ ਦੇਖੀ ਆ, ਨੋਟ ਕੀਤੀ ਆ, ਪਤਾ ਨਹੀਂ ਕੋਈ ਸਹਿਮਤ ਹੋਏਗਾ ਕਿ ਨਹੀਂ। ਇਮਰਾਨ ਖਾਨ ਨੂੰ ਪਤਾ ਨਹੀਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਵੱਲ ਦੱਸਤਾ ਦਿੱਤਾ ਹੋਵੇ, ਤੁਹਾਡੇ ਬਾਬਾ ਅਮਰੀਕਾ ਵਾਲੇ ਬਈ ਸਿਆਣੇ ਹੈਗੇ ਨੇ। ਇਹਨਾਂ ਨੇ ਕੀ ਕੀਤਾ ਕਿ ਤੁਸੀਂ ਦੇਖੋ ਇਮਰਾਨ ਖਾਨ ਨੇ ਜੇਲ੍ਹ 'ਚ ਜਾਣ ਤੋਂ ਪਹਿਲਾਂ ਪੈਗਾਮ ਦਿੱਤਾ ਸੀ ਕਿ ਬਈ ਸੜਕਾਂ ਤੇ ਆ ਜਾਓ ਸਾਰੇ, ਨਹੀਂ ਤੇ ਗੁਲਾਮ ਵੱਜਾਂਗੇ, ਇਹ ਹੋਏਗਾ ਉਹ ਹੋਏਗਾ। ਪਰ ਐਤਕੀ ਕੁਝ ਵੀ ਨਹੀਂ ਹੋਇਆ। ਏਦਾਂ ਲੱਗਦਾ ਸੀ ਜਿਵੇਂ ਅੱਗੇ ਆਰਮੀ ਕੁੱਟੀ ਗਈ ਆ, ਐਤਕੀ ਫੇਰ ਜਨਤਾ ਕੁੱਟੇਗੀ ਭਜਾ ਕੇ, ਪਰ ਐਸਾ ਕੁਝ ਨਹੀਂ ਹੋਇਆ। ਇਹਨਾਂ ਨੇ ਐਤਕੀ ਇਮਰਾਨ ਖਾਨ ਦੀ ਆਵਾਜ਼ ਵੈਸੇ ਪਹਿਲਾਂ ਹੀ ਤੁਸੀਂ ਦੇਖਿਆ ਹੋਣਾ ਕਿ ਮੇਨ ਚੈਨਲਾਂ ਤੋਂ ਬੰਦ ਕਰ ਦਿੱਤਾ। ਬਹੁਤ ਹੱਦ ਤੱਕ ਇਮਰਾਨ ਖਾਨ ਦਾ ਜਿਹੜਾ ਸੀਗਾ ਨਾ, ਜੋ ਮੀਡੀਆ ਦੇ ਵਿੱਚ ਲੋਕਾਂ ਦੇ ਨਾਲ ਰਾਬਤਾ, ਉਹ ਬੜਾ ਘੱਟ ਕੀਤਾ, ਸੀਮਤ ਕਰ ਦਿੱਤਾ। ਤਾਂ ਹੁਣ ਖਬਰਾਂ ਨੇ ਜੀ, ਖਬਰਾਂ ਆਉਂਦੀਆਂ ਪਈਆਂ, ਐਕਚੁਅਲ 'ਚ ਉੱਥੇ ਪਤਾ ਨਹੀਂ, ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਤਾਂ ਉੱਥੇ ਦਾ ਕੋਈ ਦੱਸ ਰਿਹਾ ਜੀ ਮੱਛਰ ਬਹੁਤ ਆ ਜਿਹੜੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਹੁਣ ਇਹ ਵੀ ਕਿਹਾ ਗਿਆ ਕਿ ਆਰਡਰ ਤਾਂ ਹੋਏ ਸਨ ਅਡਿਆਲਾ ਜੇਲ੍ਹ ਦੇ, ਤੇ ਖੜਿਆ ਗਿਆ ਅਟਕ ਜੇਲ੍ਹ। ਤੇ ਅਟਕ ਜੇਲ੍ਹ ਜਿਹੜੀ ਆ ਉਹ ਅੰਗਰੇਜ਼ਾਂ ਦੇ ਵੇਲੇ ਦੀ ਬੜੀ ਪੁਰਾਣੀ ਜੇਲ੍ਹ ਆ। ਵੈਸੇ ਕਈ ਜੇਲ੍ਹਾਂ ਹੈਗੀਆਂ, ਐਵੇਂ ਲੋਕ ਡਰ ਵੀ ਜਾਂਦੇ ਅੰਗਰੇਜ਼ਾਂ ਦੀ ਜੇਲ੍ਹ, ਤੇ ਜੇਲ੍ਹ ਹੀ ਆ ਨਾ, ਭਾਵੇਂ ਸੋਨੇ ਦੀ ਹੋਵੇ। ਇੱਥੇ ਪੰਜਾਬ 'ਚ ਵੀ ਹੈਗੀ ਆ ਅੰਗਰੇਜ਼ਾਂ ਦੇ ਟਾਈਮ ਦੀਆਂ ਜੇਲ੍ਹਾਂ ਕੁਛ। ਤਾਂ ਗੱਲ ਹੈ ਫਿਰੋਜ਼ਪੁਰ ਬਹੁਤ ਪੁਰਾਣੀ ਜੇਲ੍ਹ ਜੀ, ਬਹੁਤ ਹੀ ਪੁਰਾਣੀ। ਤੇ ਖੈਰ ਇਹ ਆ ਕਿ ਬਈ ਉੱਥੇ ਦੱਸਦੇ ਆ ਕਿ ਜਿਹੜੇ ਖੂੰਖਾਰ ਅਪਰਾਧੀ ਵਗੈਰਾ ਰੱਖੇ ਆ, ਤੇ ਇਸ ਕਰਕੇ ਹੁਣ ਜਿਹੜੀ ਉਹਨਾਂ ਦੀ ਪਾਰਟੀ ਆ, ਵਰਕਰ ਆ ਖਾਨ ਦੀ, ਤਾਂ ਉਹ ਕਿਤੇ ਨਾ ਕਿਤੇ ਚਾਹੁੰਦੇ ਆ ਕਿ ਅਟਕ ਦੀ ਜੇਲ੍ਹ 'ਚੋਂ ਦੂਸਰੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ। ਕਢਾਉਣ ਦਾ ਮਕਸਦ ਹੈ, ਹੋਰ ਜੇਲ੍ਹ ਤੋੜ ਕੇ ਤਾਂ ਲਿਆਉਣੋਂ ਰਹੇ। ਉਹ ਤਾਂ ਹੁਣ ਕਾਨੂੰਨ ਦੇ ਚੌਕਟੇ 'ਚ ਜਾ ਕੇ ਨਿਬੜਨਾ ਮਾਮਲਾ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਤੇ ਜਲਦ ਵਾਪਸੀ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਖਾਸ ਖਬਰਾਂ ਤੇ ਕਰਦੇ ਹਾਂ ਚਰਚਾ। ਦਿੱਲੀ ਸੇਵਾਵਾਂ ਬਾਰੇ ਬਿੱਲ ਜਿਹੜਾ ਉਹ ਜਮਹੂਰੀਅਤ ਦੇ ਲਈ ਖਤਰੇ ਦੀ ਘੰਟੀ ਹੈ, ਭਗਵੰਤ ਮਾਨ ਸਾਹਿਬ ਕਹਿ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜ ਸਭਾ ਦੇ ਵਿੱਚ ਦਿੱਲੀ ਸੇਵਾਵਾਂ ਬਾਰੇ ਬਿੱਲ ਪੇਸ਼ ਕੀਤਾ ਗਿਆ। ਇਹ ਬਿੱਲ ਸਿਰਫ ਦਿੱਲੀ ਲਈ ਨਹੀਂ ਸਗੋਂ ਪੂਰੇ ਦੇਸ਼ ਦੇ ਸੰਘੀ ਢਾਂਚੇ ਦੇ ਲਈ ਖਤਰੇ ਦੀ ਘੰਟੀ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਦੇ ਵਿੱਚ ਕਾਬਜ਼ ਸੱਤਾਧਾਰੀ ਧਿਰ ਤੋਂ ਇਲਾਵਾ ਕੋਈ ਹੋਰ ਪਾਰਟੀ ਸੂਬਿਆਂ ਦੇ ਵਿੱਚ ਜਿੱਤ ਹਾਸਲ ਕਰਦੀ ਹੈ ਤਾਂ ਉਸ ਦੀਆਂ ਸ਼ਕਤੀਆਂ ਖੋਹ ਲਈਆਂ ਜਾਂਦੀਆਂ ਨੇ। ਉਸ ਦੇ ਕੰਮਾਂ ਦੇ ਵਿੱਚ ਅੜਿੱਕੇ ਖੜੇ ਕਰਕੇ ਬਾਂਹ ਮਰੋੜੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ 35 ਸਥਿਤ ਮਿਊਨਿਸਪਲ ਭਵਨ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਦੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਕੇਂਦਰ ਨੇ ਜਦੋਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕ ਰੱਖਿਆ, ਜਿਸ ਨੂੰ ਹਾਸਲ ਕਰਨ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ, ਇਸੇ ਤਰ੍ਹਾਂ ਕੇਂਦਰ ਨੇ NHM ਤੇ ਹੋਰ ਕਈ ਤਰ੍ਹਾਂ ਦੇ ਫੰਡ ਰੋਕ ਰੱਖੇ ਨੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਵੀ ਦੇਸ਼ ਦੇ ਹਿੱਤਾਂ ਨੂੰ ਛਿੱਕੇ ਟੰਗਿਆ ਜਾਵੇਗਾ, ਉੱਥੇ ਆਮ ਆਦਮੀ ਪਾਰਟੀ ਖੁੱਲ੍ਹ ਕੇ ਵਿਰੋਧ ਕਰੇਗੀ। ਮੁੱਖ ਮੰਤਰੀ ਸਾਹਿਬ, ਕੀ ਤੁਹਾਡਾ ਵਿਰੋਧ ਜਿਹੜਾ ਉਹ ਸਟੇਜੀ ਹੈ ਜਾਂ ਵਾਕਈ ਆ? ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਹੋਮੀ ਭਾਬਾ ਕੈਂਸਰ ਹਸਪੀਟਲ ਦਾ ਉਦਘਾਟਨ ਕਰਨ ਮੋਦੀ ਸਾਹਿਬ ਆਏ ਸੀ ਤੇ ਤੁਸੀਂ ਉਹਨਾਂ ਦਾ ਬੜਾ ਸਵਾਗਤ ਕੀਤਾ ਸੀ। ਚਲੋ, ਇੱਕ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ, ਆਪਾਂ ਇਸ ਗੱਲ ਦੇ ਖਿਲਾਫ ਨਹੀਂ ਆ, ਪ੍ਰੋਟੋਕੋਲ ਦੀ ਵੀ ਪਾਲਣਾ ਹੋਵੇ। ਪਰ ਤੁਸੀਂ ਉੱਥੇ ਆਪਣੀ ਸਿਆਸੀ ਛਵੀ ਚਮਕਾਉਣ ਦੇ ਲਈ ਤੁਸੀਂ ਉੱਥੇ ਕਿਹਾ ਕਿ ਜਦੋਂ ਤੁਸੀਂ ਪਿਛਲੀ ਵਾਰ ਆਏ ਸੀ ਤੇ ਉਹਦੇ ਲਈ ਪੰਜਾਬੀਆਂ ਨੇ, ਪੰਜਾਬੀ ਮਾਫੀ ਮੰਗਦੇ ਨੇ, ਤੁਹਾਡਾ ਵਿਰੋਧ ਹੋਇਆ। ਪੰਜਾਬੀ ਕਿਉਂ ਮਾਫੀ ਮੰਗਣ? ਮੁੱਖ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਮੂਹਰੇ ਲਿਟਣ ਦੀ ਲੋੜ ਨਹੀਂ ਹੈ। ਪੰਜਾਬੀ ਕਿਉਂ ਮਾਫੀ ਮੰਗਣ? ਸਾਡਾ ਪ੍ਰਧਾਨ ਮੰਤਰੀ, ਸਾਡੀਆਂ ਸੜਕਾਂ ਅਸੀਂ ਰੋਕੀਏ ਚਾਹੇ ਛੱਡ ਗਏ, ਸਾਡਾ ਪੰਜਾਬ। ਕਿਤੇ ਵਿਰੋਧ ਪ੍ਰਦਰਸ਼ਨ ਕਰਨ ਤੇ ਵੀ ਮਾਫੀ ਮੰਗੀ ਜਾਂਦੀ ਹੈ। ਤੁਸੀਂ ਆਪਣੀ ਸਿਆਸਤ ਚਮਕਾਉਣ ਦੇ ਲਈ ਚੰਨੀ ਦੇ ਵਿੱਚ ਲੱਖ ਗਲਤੀਆਂ ਹੋਣਗੀਆਂ, 10 ਕਰੋੜ ਘਰੋਂ ਮਿਲਿਆ, ਲੋਕਾਂ ਨੂੰ ਪਤਾ ਹੈ, ਹੋਰ ਵੀ ਐਲੀਗੇਸ਼ਨ ਲੱਗੇ, ਆਪਾਂ ਜਾਣਦੇ ਹਾਂ। ਪਰ ਉਹ ਬੰਦੇ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਤੇ ਲਾਠੀ ਨਹੀਂ ਚਲਾਉਣ ਦਿਆਂਗਾ। ਇਹ ਬਿਆਨ ਉਹਦਾ ਔਨ ਰਿਕਾਰਡ ਹੈ। ਠੀਕ ਹੈ, ਘੁਟਾਲੇ ਹੋਣਗੇ, ਜਾਂਚ ਚੱਲ ਰਹੀ ਹੋਊਗੀ, ਆਪਾਂ ਇਹ ਨਹੀਂ ਕਹਿੰਦੇ ਕਿ ਫਲਾਮ ਬੰਦਾ ਪਾਕ ਸਾਫ਼ ਹੈ, ਚੱਲਣੀ ਚਾਹੀਦੀ ਚਾਹੇ ਕੋਈ ਵੀ ਹੈ। ਪਰ ਘੱਟੋ ਘੱਟ ਤੁਹਾਨੂੰ ਉਸ ਘਟਨਾ ਨੂੰ 10-12 ਮਹੀਨਿਆਂ ਬਾਅਦ ਮਾਫੀ ਮੰਗਣ ਦੀ ਕੀ ਲੋੜ ਸੀ? ਤੁਸੀਂ ਇਹ ਵੀ ਕਹਿ ਸਕਦੇ ਸੀ ਕਿ ਜੋ ਪਹਿਲਾਂ ਹੋਇਆ ਨਹੀਂ ਸੀ ਹੋਣਾ ਚਾਹੀਦਾ, ਇੰਨੀ ਗੱਲ ਦੇ ਵਿੱਚ ਹੀ। ਪਰ ਤੁਸੀਂ ਕਿਹਾ ਕਿ ਉਹ ਨਹੀਂ ਹੋਇਆ, ਉਹ ਇਹ ਹੋਇਆ, ਫਲਾਂ ਹੋਇਆ। ਵਿਰੋਧ ਪ੍ਰਦਰਸ਼ਨ ਕਰਨਾ ਲੋਕਾਂ ਦਾ ਹੱਕ ਹੈ। ਇੱਥੇ ਜੇਕਰ ਇੰਦਰਾ ਗਾਂਧੀ ਦੀ ਗੱਡੀ ਦਾ ਚਲਾਨ ਕੀਤਾ ਜਾ ਸਕਦਾ ਤੇ ਮੋਦੀ ਦਾ ਵੀ ਵਿਰੋਧ ਕੀਤਾ ਜਾ ਸਕਦਾ। ਸੋ ਤੁਸੀਂ ਇੱਕ ਮਿੱਥਾਂ ਬਣਾ ਕੇ ਦੇ ਰਹੇ ਹੋ, ਤੁਸੀਂ ਉਹ ਕੰਧਾਂ ਕੱਢ ਰਹੇ ਹੋ ਜਿਹੜੀਆਂ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਟੱਪਣਾ ਬਹੁਤ ਔਖਾ ਹੋਣਾ। ਇਹ ਉਹੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਧਾਰਾ 370 ਕਿਹਾ ਤੋੜੀ, 3 ਤਲਾਕ ਬਿੱਲ ਕਿਹਾ ਲਿਆਂਦਾ, ਰਾਮ ਮੰਦਿਰ ਤੇ ਫੈਸਲਾ ਕਿਹਾ ਕੀਤਾ, ਭੁੱਲ ਜੋ ਹੁਣ ਬਿੱਲ ਵੀ ਮਾਫ ਹੋਣਗੇ। ਇਹ ਉਹੀ ਪੰਜਾਬੀ ਹੈ ਜਿਹੜੇ ਦਿੱਲੀ ਜਾ ਕੇ ਬਿੱਲ ਮਾਫ ਕਰਾ ਕੇ ਆਏ। ਸੋ ਇਹ ਜਿਹੜੇ ਹੁਕਮਰਾਨਾਂ ਦੀਆਂ ਜਿਹੜੀਆਂ ਚਾਪਲੂਸੀਆਂ ਦਾ ਮਸਲਾ ਹੈ, ਜਾਂ ਜਿਹੜੇ ਸੱਤਾ ਧਿਰ ਮੂਹਰੇ ਝੁੱਕ ਕੇ ਸਲਾਮ ਕਰਨ ਦਾ ਮਸਲਾ ਹੈ, ਉਹ ਸਾਰੀ ਦੁਨੀਆ ਨਹੀਂ ਕਰਦੀ ਹੁੰਦੀ। ਪੰਜਾਬ ਨੇ ਅਗਵਾਈ ਕੀਤੀ ਹੈ, ਸਾਨੂੰ ਮਾਣ ਰਹੇਗਾ ਸਦੀਆਂ ਤੱਕ ਇਸ ਗੱਲ ਤੇ ਕਿ ਪੰਜਾਬੀਆਂ ਨੇ ਉਸ ਪ੍ਰਧਾਨ ਮੰਤਰੀ ਨੂੰ ਝੁਕਾਇਆ ਜਿਹਦੇ ਬਾਰੇ ਬੜਾ 140 ਕਰੋੜ ਬੰਦਾ ਕਹਿਣਾ ਸੀਗਾ ਕਿ ਇਹਨੇ ਜੋ ਕਹਿਤਾ ਉਹਨੇ ਵਾਪਸ ਕਰਨਾ ਹੀ ਨਹੀਂ। ਪਰ ਪੰਜਾਬੀਆਂ ਨੇ ਦੱਸਿਆ ਕਿ ਵਾਪਸ ਕਰਾਉਣਾ ਵੀ ਜਾਣਦੇ ਆ। ਇਹ ਉਹੀ ਪੰਜਾਬੀ ਆ, ਇਹ ਉਹੀ ਧਰਤੀ ਹੈ, ਉਹੀ ਦਰਿਆ ਜਿਨ੍ਹਾਂ ਨੇ ਸਿਕੰਦਰ ਨੂੰ ਮੋੜਿਆ ਸੀ, ਸਿਕੰਦਰ ਨੂੰ ਡੱਕਿਆ ਸੀ। ਹੋਰ ਬਥੇਰੇ ਮੋੜੇ ਨੇ, ਅਬਦਾਲੀ, ਗਜ਼ਨੀ, ਕਿੰਨੇ ਆਏ। ਇਹਨਾਂ ਮੂਹਰੇ ਕੋਈ ਚੀਜ਼ ਨਹੀਂ ਅੜਦੀ, ਇਹ ਕੁਦਰਤ ਵੱਲੋਂ ਹੀ ਹੈ। ਪਰ ਤੁਸੀਂ ਉਸ ਦਿਨ ਸਟੇਜ ਤੋਂ ਇਹ ਗੱਲ ਕਹੀ ਕਿ ਬਈ ਪ੍ਰਧਾਨ ਮੰਤਰੀ ਸਾਹਿਬ, ਜੋ ਪਹਿਲਾਂ ਹੋਇਆ ਉਹਦੇ ਲਈ ਸਾਨੂੰ ਸ਼ਰਮਿੰਦਾ ਵਾਂ ਤੇ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਮੁੱਖ ਮੰਤਰੀ ਸਾਹਿਬ, ਕਦੇ ਦੱਖਣ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਪੜ੍ਹ ਕੇ ਦੇਖਿਓ। ਪ੍ਰਧਾਨ ਮੰਤਰੀ ਸਾਹਿਬ ਸਟੇਜ ਤੇ ਬੈਠੇ ਸੀ ਤੇ ਉਹਨਾਂ ਨੇ ਪਤਾ ਕੀ ਕਿਹਾ ਸੀ? ਉਹ ਕਹਿੰਦੇ ਸੀ ਸਾਡੇ ਤੇ ਹਿੰਦੀ ਨਾ ਥੋਪੋ। ਤੇ ਉਦੋਂ ਹਿੰਦੀ ਦਾ ਖੁਮਾਰ ਲੋਕਾਂ ਦੇ ਸਿਰ ਦੇ ਉੱਤੇ ਚੜ੍ਹ ਕੇ ਬੋਲਦਾ ਸੀ। ਸਾਡੇ ਵੀ ਕੀ ਕਹਿੰਦੇ ਸੀ, ਮਾਸੀ, ਮਾਮੀ, ਪਤਾ ਨਹੀਂ ਕੀ ਕੁਛ ਬਣਾਈ ਫਿਰਦੇ ਸੀਗੇ। ਲੈਂਗੁਏਜ ਹਰ ਇੱਕ ਸਿੱਖਣੀ ਚਾਹੀਦੀ ਹੈ, ਅਸੀਂ ਕਿਸੇ ਖਿਲਾਫ ਨਹੀਂ ਹੈ ਕਿਸੇ ਲੈਂਗੁਏਜ ਦੇ ਵਿੱਚ। ਪਰ ਆਪਣੀ ਧਰਤੀ, ਆਪਣੀ ਭਾਸ਼ਾ, ਇਹਦਾ ਇੱਕ ਮਾਣ ਹੋਣਾ ਚਾਹੀਦਾ ਤੁਹਾਡੇ ਅੰਦਰ। ਸੋ ਹੁਣ ਤੁਸੀਂ ਕਹਿੰਦੇ ਹੋ ਕਿ ਆਹ ਜਿਹੜਾ ਤੁਸੀਂ ਬਿੱਲ ਜਮਹੂਰੀਅਤ ਦੇ ਲਈ ਖਤਰੇ ਦੀ ਘੰਟੀ ਹੈ, ਜਿਹਦੇ ਧਾਰਾ 370 ਤੋੜੀ ਸੀ, ਉਹਦੇ ਤੁਹਾਡੇ ਕੇਜਰੀਵਾਲ ਸਾਹਿਬ ਤਾਂ ਵਧਾਈਆਂ ਦੇ ਰਹੇ ਸੀ। ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਕੇ ਦਿੱਲੀ 'ਚ ਵੋਟਾਂ ਲਈਆਂ, ਤੁਸੀਂ ਹਨੂੰਮਾਨ ਚਾਲੀਸਾ ਪੜ੍ਹ ਕੇ ਲੈ ਲਈਆਂ। ਫਰਕ ਕੀ ਰਹਿ ਗਿਆ? ਹੁਣ ਅੱਗੇ ਵੀ ਵੱਧ ਲੈਂਦੇ ਹਾਂ, ਪੰਜਾਬ ਦੀ ਇੱਕ ਹੋਰ ਬੀਬਾ ਬਾਰੇ ਗੱਲਬਾਤ ਕਰ ਲੈਂਦੇ ਹਾਂ, ਹਰਸਿਮਰਤ ਕੌਰ ਬਾਦਲ। ਜਦੋਂ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਗੱਲ ਚੱਲ ਰਹੀ ਸੀ ਬਿੱਲ ਦੇ ਬਾਰੇ, ਤਾਂ
ਇਸ ਸੈਸ਼ਨ ਦੇ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਦੇ ਖਿਲਾਫ ਬੀਬੀ ਵੀ ਬੋਲਦੀ ਦਿਖੀ ਹੈ ਤੇ ਇਹਨਾਂ ਨੇ ਕਿਹਾ ਕਿ ਸੰਘੀ ਢਾਂਚੇ ਦੇ ਉੱਤੇ ਬਿੱਲ ਲਿਆਉਣ ਦੀ ਮੰਗ ਰੱਖੀ ਹੈ ਤੇ ਇਹਨੂੰ ਟਵੀਟ ਵੀ ਕੀਤਾ ਹੈ। ਇਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਲੋਕਤੰਤਰ ਦੇ ਉੱਪਰ ਯਕੀਨ ਕਰਦਾ ਹੈ। ਬੇਨਤੀ ਹੈ ਕਿ ਸੰਘੀ ਢਾਂਚੇ ਉੱਪਰ ਬਿੱਲ ਲੈ ਕੇ ਆਓ ਤਾਂ ਅਸੀਂ ਉਸ ਦੀ ਮਦਦ ਕਰਾਂਗੇ, ਪਰ ਇਹ ਲੋਕ ਗਿਰਗਟ ਵਾਂਗੂ ਰੰਗ ਬਦਲਦੇ ਨੇ ਤੇ ਇਹਨਾਂ ਦੇ ਬਿਆਨਾਂ ਉੱਤੇ ਕੋਈ ਯਕੀਨ ਨਹੀਂ ਹੈ। ਹੁਣ ਇਹਨਾਂ ਨੇ ਗਿਰਗਟ ਵਾਂਗੂ ਕਿਹਨੂੰ ਕਿਹਾ? ਭਾਜਪਾ ਨੂੰ ਕਿਹਾ ਜਾਂ ਕਿਸੇ ਹੋਰ ਨੂੰ ਕਿਹਾ? ਸੱਤਾਧਾਰੀ ਧਿਰ ਤਾਂ ਇਸ ਵੇਲੇ ਉਹੀ ਹੈ। ਪਰ ਤੁਸੀਂ ਜਦੋਂ ਸੰਘੀ ਢਾਂਚੇ ਦੀ ਗੱਲ ਕਰਦੇ ਹੋ ਤੇ ਜਦੋਂ ਤੁਸੀਂ ਖੁਦ ਪੰਜਾਬ ਦੇ ਵਿੱਚ ਸੰਘੀ ਢਾਂਚੇ ਦੀ ਗੱਲ ਕਰਦੇ ਸੀ, ਜਿਸ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਤੁਸੀਂ ਅੱਜ ਵੀ ਗੁਰਬਾਣੀ ਪ੍ਰਸਾਰਨ ਦੀ ਆਪਾਂ ਗੱਲ ਕਰਦੇ ਆ ਨਾ, ਸਾਰੇ ਮਤਾ ਪੜ੍ਹ ਕੇ ਦੇਖਿਓ, ਉਹਦੇ ਵਿੱਚ ਗੁਰਬਾਣੀ ਪ੍ਰਸਾਰਨ ਬਾਰੇ ਵੀ ਕਿਹਾ ਗਿਆ। ਉਹਦੇ ਵਿੱਚ ਅੱਜ ਇਹ ਬਿਆਨ ਦੇ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਦਰਿਆਈ ਪਾਣੀਆਂ ਦੀ ਘਾਟ ਹੈ, ਇਹ ਆ ਫਲਾਨਾ, ਪਰ ਕਦੇ ਨਹੀਂ ਕਿਸੇ ਨੂੰ ਦੱਸਿਆ ਕਿ SYL ਕਢਾਉਣ ਬਦਲੇ 100 ਕਰੋੜ ਰੁਪਏ ਕਿਹਨੇ ਲਿਆ। ਸੋ ਅਕਾਲੀ ਦਲ ਦਾ ਬੜਾ ਮਾਣ ਮੱਤਾ ਇਤਿਹਾਸ ਹੈ, ਪਰ ਤੁਸੀਂ ਖੁਦ ਇਹ ਸੰਘੀ ਢਾਂਚੇ ਨੂੰ ਜਦੋਂ ਢਾਹ ਲੱਗ ਰਹੀ ਸੀ, ਤੁਸੀਂ ਖੁਦ ਉਦੋਂ ਵਿੱਚ ਸ਼ਾਮਲ ਸੀਗੇ। ਤੁਸੀਂ ਖੁਦ ਨੋਟਬੰਦੀ ਨੂੰ ਸਹਿਮਤੀ ਦਿੱਤੀ ਹੈ, ਤੁਸੀਂ ਖੁਦ GST ਨੂੰ ਸਹਿਮਤੀ ਦਿੱਤੀ ਹੈ, ਤੁਸੀਂ ਹੋਰ ਬਥੇਰੀਆਂ ਐਸੀਆਂ ਚੀਜ਼ਾਂ ਨੂੰ ਸਹਿਮਤੀ ਦਿੱਤੀ ਹੈ ਜਦੋਂ ਭਾਰਤ ਦੇ ਵਿੱਚ ਲੋੜ ਸੀਗੀ ਉਹਨਾਂ ਚੀਜ਼ਾਂ ਦੇ ਉੱਤੇ ਖੜਨ ਦੀ। ਅਕਾਲੀ ਦਲ ਦਾ ਬਹੁਤ ਮਾਣ ਮੱਤਾ ਇਤਿਹਾਸ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਪਿੰਡਾਂ ਦੇ ਵਿੱਚੋਂ ਗੱਲਾਂ ਸੁਣਦੇ ਹੁੰਦੇ ਸੀਗੇ ਕਿ ਲੋਕ ਟੁੱਟੀਆਂ ਜੁੱਤੀਆਂ ਪਾ ਕੇ 8-8 10-10 ਰੋਟੀਆਂ ਪੋਣੇ ਦੇ ਵਿੱਚ ਬੰਨ੍ਹ ਕੇ ਅੰਬ ਦੇ ਚਾਰ ਦੇ ਨਾਲ ਅਕਾਲੀ ਦਲ ਦੇ ਜਿਹੜੇ ਧਰਨੇ ਹੁੰਦੇ ਸੀ, ਮੋਰਚੇ ਹੁੰਦੇ ਸੀ, ਉਹਨਾਂ ਨੂੰ ਹਮਾਇਤ ਦਿੰਦੇ ਸੀ। ਤੇ ਆਉਂਦੇ ਵਕਤ ਕਈਆਂ ਦੀ ਉਹ ਵੀ ਨਹੀਂ ਰਹਿੰਦੀਆਂ ਸੀ, ਕਿਉਂਕਿ ਜਦੋਂ ਤੁਰਨਾ ਪਿਆ, ਜੇਲ੍ਹੀਂ ਡੱਕੇ ਗਏ, ਕਈਆਂ ਨੇ ਝੋਲੇ ਦੇ ਵਿੱਚ 4-5 ਰੋਟੀਆਂ ਪਾ ਲੈਣੀਆਂ, ਕਈਆਂ ਨੇ ਮੋਢੇ ਤੇ ਪਰਨਾ ਸਾਫਾ, ਜਿਹਨੂੰ ਅਸੀਂ ਮਲਵਈ ਭਾਸ਼ਾ ਦੇ ਵਿੱਚ ਕਹਿੰਦੇ, ਉਹ ਧਰ ਲੈਣਾ ਤੇ ਮੋਰਚਿਆਂ 'ਚ ਚਲੇ ਜਾਣਾ ਅਕਾਲੀ ਦਲ ਦੇ 'ਚ, ਕਿਉਂਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ। ਪਰ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿ ਅਕਾਲੀ ਦਲ ਕਿੱਥੇ ਹੈ। ਜਦੋਂ ਪੰਥ ਤੋਂ ਅਕਾਲੀ ਦਲ ਨੇ ਮੂੰਹ ਫੇਰਿਆ, ਜਦੋਂ ਪੰਜਾਬ ਤੋਂ ਮੂੰਹ ਫੇਰਿਆ, ਤੇ ਅੱਜ ਤੁਹਾਨੂੰ ਸੰਘੀ ਢਾਂਚਾ ਯਾਦ ਆ ਗਿਆ। ਸੋ ਇਹ ਬਿਲਕੁਲ, ਵੈਸੇ ਬੀਬੀ ਦੇ ਤੇਵਰ ਦੇਖਣ ਵਾਲੇ ਆ, ਜੇ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਬੀਬੀ ਜਿਹੜੇ ਨੇ ਉਹ ਕਾਫੀ ਗਰਮਜੋਸ਼ੀ ਦੇ ਵਿੱਚ ਬੋਲ ਰਹੇ ਨੇ। ਇਹ ਉਹਨਾਂ ਦਾ ਇੱਕ ਅੰਦਾਜ਼ ਵੀ ਹੈ। ਹਰਸਿਮਰਤ ਬਾਦਲ ਪਿਛਲੇ ਹਫ਼ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਉੱਤੇ ਵੀ ਤੰਜ਼ ਕੱਸਿਆ ਸੀਗਾ। ਉਹ ਕਹਿੰਦੇ ਕਿ ਕੇਜਰੀਵਾਲ ਦਿੱਲੀ ਦੀ ਗੱਲ ਤਾਂ ਕਰਦੇ ਆ, ਪਰ ਪੂਰਾ ਪੰਜਾਬ ਕੇਜਰੀਵਾਲ ਚਲਾ ਰਹੇ ਨੇ ਤੇ ਇੱਕ ਪੂਰਾ ਜਿਹੜਾ ਕਿ ਆਪ ਦੇ ਵਿੱਚ ਪੂਰਾ ਇੱਕ ਸੂਬਾ ਹੈ। ਪੰਜਾਬ ਦੇ ਵਿੱਚ ਜੇਕਰ DGP ਲਾਉਣਾ ਤਾਂ ਪੰਜਾਬ ਦੇ ਵਿੱਚ ਜੇਕਰ ਚੀਫ ਸੈਕਟਰੀ ਲੱਗਣਾ ਹੈ ਤੇ ਪੰਜਾਬ ਦੇ ਵਿੱਚ ਕੋਈ ਰਾਜ ਸਭਾ ਮੈਂਬਰ ਚੁਣਿਆ ਜਾਣਾ ਹੈ ਤੇ ਇਹ ਕੰਮ ਜਿਹੜਾ ਕੇਜਰੀਵਾਲ ਹੀ ਦੇਖਦੇ ਆ। ਰਾਜ ਸਭਾ ਦੇ ਵਿੱਚ ਵੀ ਦਿੱਲੀ ਦੇ ਲੋਕ ਜਾ ਕੇ ਬਹਿ ਗਏ। ਅੱਜ ਕੇਜਰੀਵਾਲ ਕਿਸ ਪਾਵਰ ਦੀ ਜਿਹੜੀ ਆ ਉਹ ਗੱਲ ਕਰਦੇ ਆ। ਤੁਸੀਂ ਵੀ ਜੇ ਸੰਘੀ ਢਾਂਚੇ ਦੀ ਗੱਲ ਕਰਦੇ ਹੋ, ਤੁਸੀਂ ਦੱਸੋ ਕਿ ਰਾਸ਼ਟਰਪਤੀ ਦੀ ਵੋਟ ਕਿਹਨੂੰ ਪਾਈ ਹੈ? ਤੁਸੀਂ ਦੱਸੋ ਕਿ ਅੱਗੇ ਕਦੇ ਸੰਘੀ ਢਾਂਚੇ ਦੇ ਕਦੋਂ ਤੁਸੀਂ ਬੋਲੇ ਹੋ? ਕਿੰਨੀਆਂ ਕਿ ਤੁਹਾਡੀਆਂ ਟਿੱਪਣੀਆਂ ਆਈਆਂ ਨੇ? ਤੁਸੀਂ ਤਾਂ ਕਿਸਾਨੀ ਬਿੱਲਾਂ ਵੇਲੇ ਵੀ ਆਖਿਆ ਸੀਗਾ ਕਿ ਮੈਂ ਨਹੀਂ ਕਹਿ ਰਹੀ ਕਿ ਬਿੱਲ ਗਲਤ ਹੈ, ਲੋਕ ਕਹਿ ਰਹੇ ਨੇ। ਤੁਹਾਡੇ 'ਚ ਤਾਂ ਇੰਨਾ ਵੀ ਮਾਦਾ ਹੈ ਨਹੀਂ ਕਿ ਤੁਸੀਂ ਖੜ ਕੇ ਕਹਿ ਸਕੋ ਕਿ ਹਾਂ ਅਸੀਂ ਕਹਿੰਦੇ ਹਾਂ ਕਿ ਬਿੱਲ ਗਲਤ ਆ। ਤੁਹਾਡੀ ਇੰਟਰਵਿਊ ਅੱਜ ਵੀ ਉਹ ਪਈ ਹੈ YouTube ਦੇ ਉੱਤੇ, ਕਲਿੱਪ ਦੇਖ ਸਕਦੇ ਹੋ ਕਿ ਮੈਂ ਨਹੀਂ ਕਹਿ ਰਹੀ ਕਿ ਲੋਕ ਗਲਤ ਆ, ਫਾਰਮਰ ਕਹਿ ਰਹੇ ਆ। ਜਦ ਕਿ ਬਾਅਦ ਦੇ ਵਿੱਚ ਤੁਸੀਂ ਉਸੇ ਮੂੰਹ ਨਾਲ ਕਿਹਾ ਕਿ ਹਾਂ ਬਿੱਲ ਗਲਤ ਹੈ, ਬਿੱਲ ਵਾਪਸ ਹੋਣੇ ਚਾਹੀਦੇ, ਜਦੋਂ ਲੰਬੀ ਧਰਨਾ ਲੱਗਿਆ, ਜਦੋਂ ਤੁਹਾਡੇ ਦਰਾਂ ਦੇ ਵਿੱਚ ਜਾ ਕੇ ਧਰਨੇ ਲੱਗੇ। ਸੋ ਮਾਨ ਸਾਹਿਬ ਤੇ ਬੀਬਾ ਬਾਦਲ ਜੀ ਬਾਰੇ ਇਹ ਗੱਲਾਂ ਕਰਨੀਆਂ ਜ਼ਰੂਰੀ ਸਨ, ਕਿਉਂਕਿ ਪੋਲੀਟੀਕਲ ਲੋਕਾਂ ਨੂੰ ਲੱਗਦਾ ਕਿ ਅਸੀਂ ਹੁਣ ਜਿਹੜੀ 5:10 ਤੇ ਸਟੇਟਮੈਂਟ ਦਿੱਤੀ ਹੈ ਤੇ 5:20 ਤੇ ਸਟੇਟਮੈਂਟ ਦਿਆਂਗੇ, ਲੋਕਾਂ ਨੂੰ ਕਿਹੜਾ ਪਤਾ ਲੱਗਣੀ। ਪਰ ਨੈਟ ਤਾਂ ਕਿਤੇ ਨਹੀਂ ਜਾਂਦਾ ਨਾ, ਗੂਗਲ ਤੇ ਤਾਂ ਸਾਰਾ ਕੁਝ ਪਿਆ, ਅਖਬਾਰਾਂ ਪਈਆਂ ਨੇ, ਕਟੀਆਂ ਪਈਆਂ ਨੇ। ਜਦੋਂ NRC ਦੇ ਮੁੱਦੇ ਤੇ, ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਤੇ ਦਿੱਲੀ 'ਚ ਧਰਨੇ ਲੱਗੇ ਸੀ ਤੇ ਉਸ ਧਰਨਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਹਿੰਸਾ ਫੈਲੀ ਸੀ ਤੇ ਉਦੋਂ ਸਟੇਜਾਂ ਤੋਂ ਕਿਹਾ ਗਿਆ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ, ਸ਼ਰੇਆਮ ਕਿਹਾ ਗਿਆ। ਤੇ ਤੁਸੀਂ ਉਹਨਾਂ ਲੋਕਾਂ ਦੀਆਂ ਪਾਰਟੀਆਂ ਦੇ ਵਿੱਚ ਉਦੋਂ ਫੋਟੋਆਂ ਖਿਚਾ ਰਹੇ ਸੀ। ਉਦੋਂ ਕਿੱਥੇ ਸੀ ਸੰਘੀ ਢਾਂਚਾ? ਉਦੋਂ ਵੀ ਬੋਲਣਾ ਬਣਦਾ ਸੀ। ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ। ਪਿੰਡ ਬਾਗੜੀਆਂ ਦੇ ਨੌਜਵਾਨ ਦੀ ਮੈਕਸੀਕੋ ਦੀ ਸਰਹੱਦ ਉੱਤੇ ਬੱਸ ਪਲਟਣ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿੰਡ ਬਾਗੜੀਆਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਅਮਰੀਕਾ ਦੇ ਵਿੱਚ ਰੁਜ਼ਗਾਰ ਦੇ ਲਈ ਗਿਆ ਸੀ ਤੇ ਮੈਕਸੀਕੋ ਦੇ ਸਰਹੱਦ ਤੇ ਬੱਸ ਦੇ ਰਾਹੀਂ ਜਾ ਰਿਹਾ ਸੀ। ਇਸੇ ਦਰਮਿਆਨ ਬੱਸ ਹਾਦਸਾਗ੍ਰਸਤ ਹੋ ਗਈ ਅਤੇ ਬਾਕੀ ਸਵਾਰੀਆਂ ਸਣੇ ਗੁਰਪਾਲ ਸਿੰਘ ਦੀ ਵੀ ਮੌਤ ਹੋ ਗਈ ਹੈ। ਜਦੋਂ ਉਹ ਬੱਸ ਦੇ ਵਿੱਚ ਬੈਠਾ ਹੋਇਆ ਸੀ ਤਾਂ ਆਪਣੀ ਭੈਣ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਵੀ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀਆਂ ਚੀਕਾਂ ਸੁਣੀਆਂ ਤੇ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ। ਮ੍ਰਿਤਕ ਨੌਜਵਾਨ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਪਾਲ ਦੀ ਮੌਤ ਸੰਬੰਧੀ ਖਬਰ ਮੀਡੀਆ ਉੱਤੇ ਵੀ ਚੱਲ ਰਹੀ ਹੈ, ਜਿੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰ ਗਈ ਹੈ। ਤੇ ਉਸ ਤੋਂ ਬਾਅਦ
ਹੁਣ ਪਰਿਵਾਰ ਜਿਹੜਾ ਤੇ ਇਲਾਕਾ ਜਿਹੜਾ ਉਹ ਪੂਰੇ ਸਦਮੇ ਦੇ ਵਿੱਚ ਹੈ। ਮੈਕਸੀਕੋ ਦੇ ਵਿੱਚ ਇਹ ਬੱਸ ਹਾਦਸਾ ਹੋਇਆ ਜਿਹਦੇ ਵਿੱਚ ਇਹ ਨੌਜਵਾਨ ਜਿਹੜਾ ਉਹ ਦਮ ਤੋੜ ਗਿਆ ਜਾਂ ਘਟਨਾ ਦਾ ਸ਼ਿਕਾਰ ਹੋ ਗਿਆ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਸਿੰਘ ਸਭਾ ਲਹਿਰ ਜੈਤੋ ਦਾ ਮੋਰਚਾ ਤੇ ਨਾਭਾ ਦਿਵਸ ਦੀ ਸ਼ਤਾਬਦੀ ਮਨਾਉਣ ਦੇ ਫੈਸਲੇ ਤੋਂ ਇਲਾਵਾ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਦੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਦਿੱਤੀ ਅਗਾਊਂ ਜ਼ਮਾਨਤ ਦੇ ਖਿਲਾਫ ਹਾਈ ਕੋਰਟ ਜਾਣ ਦੇ ਲਈ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਦਾ ਪ੍ਰਬੰਧਕ ਗੈਰ ਸਿੱਖ ਵਿਅਕਤੀ ਨੂੰ ਲਗਾਉਣ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਦੋਸ਼ ਲਾਇਆ ਗਿਆ ਕਿ ਕਮਿਸ਼ਨ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਿਹਾ ਹੈ। ਹੁਣ ਜੇਕਰ ਅਕਾਲੀ ਦਲ ਵਾਕਈ ਪੰਥ ਪ੍ਰਸਤ ਹੈ ਤੇ ਅਕਾਲੀ ਦਲ ਨੂੰ ਵੀ ਇਸ ਮਸਲੇ ਤੇ ਬੋਲਣਾ ਚਾਹੀਦਾ ਹੈ, ਬੀਬਾ ਬਾਦਲ ਨੂੰ ਵੀ ਇਸ ਮਸਲੇ ਤੇ ਬੋਲਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਦੇਖੋ ਇਹ ਸਾਡੀ ਤਰਾਸਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਇੱਕ ਪਰੌਂਠੀ ਵਾਲੇ ਮਸਲੇ ਦੇ ਵਿੱਚ ਕੁੜੀ ਨੂੰ ਤਾਂ ਘੜੀਸ ਰਹੇ ਹਾਂ, ਪਰ ਆ ਜਿਹੜਾ ਨੰਦੇੜ ਸਾਹਿਬ ਦੇ ਵਿੱਚ ਹੋਇਆ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਦਾ ਪ੍ਰਬੰਧਕ ਜਿਹੜਾ ਲਾਇਆ, ਕਿੰਨੇ ਕੁ ਲੋਕਾਂ ਨੇ ਇਹਦੇ ਬਾਬਤ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ। ਸਾਡਾ ਕੰਮ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਆਪ ਨੂੰ ਐਂਟਰਟੇਨ ਕਰਨਾ ਰਹਿ ਗਿਆ। ਉੱਥੇ ਮਸਲੇ ਚੁੱਕਣੇ ਜਾਂ ਉਹਨਾਂ ਨੂੰ ਵਿਚਾਰਨਾ ਜਾਂ ਉਹਨਾਂ ਦੇ ਵਿਰੁੱਧ ਵਿਸਲ ਬਲੋਰਿੰਗ ਕਰਨੀ, ਉਹਨਾਂ ਦੇ ਵਿਰੁੱਧ ਆਵਾਜ਼ ਚੁੱਕਣਾ, ਆਵਾਜ਼ ਬੁਲੰਦ ਕਰਨਾ, ਲਾਮਬੰਦੀ ਕਰਨਾ, ਇਹ ਸਾਡਾ ਕੰਮ ਨਹੀਂ ਰਿਹਾ ਹੁਣ। ਇਸੇ ਕਰਕੇ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਪਾਸਾ ਵੱਟ ਚੁੱਕੇ ਆ, ਟਾਲਾ ਕਰ ਚੁੱਕੇ ਆ ਕਿ ਇੱਥੇ ਜਦੋਂ ਕੋਈ ਗੱਲ ਹੀ ਨਹੀਂ ਕਰਨੀ ਲੋਕਾਂ ਨੇ, ਕੋਈ ਚੱਜ ਦਾ ਕੋਈ ਨਾ ਤੁਹਾਡੀ ਰਾਏ ਰੱਖਣੀ। ਜਦੋਂ ਤੁਸੀਂ ਰਾਏ ਰੱਖੋਗੇ ਤੁਹਾਨੂੰ ਇੱਕ ਧਿਰ ਕਹੂਗੀ ਇਹ ਫਲਾਂ ਦਾ ਬੰਦਾ, ਇੱਕ ਧਿਰ ਕਹੂਗੀ ਇਹ ਫਲਾਂ ਦਾ ਬੰਦਾ। 4 ਪੋਸਟਾਂ ਸਿੱਖ ਭਾਈਚਾਰੇ ਦੇ ਹੱਕ ਦੇ ਵਿੱਚ ਪਾ ਦਿਓ ਕਿ ਸਿੰਘਾਂ ਦੀ ਗੱਲ ਕਰ ਦਿਓ, ਬੰਦੀ ਸਿੰਘਾਂ ਦੀ ਗੱਲ ਕਰ ਦਿਓ, ਜਾਂ ਜਿਹੜੇ ਫੜੇ ਗਏ ਨੇ ਸਿੰਘ, NSA ਲਾਇਆ ਗਿਆ, ਧੱਕਾ ਕੀਤਾ ਗਿਆ, ਇਹਨਾਂ ਦੀ ਗੱਲ ਕਰਦੇ, ਲੋਕ ਕਹਿਣਗੇ ਖਾਲਿਸਤਾਨੀ ਹੈ। 4 ਪੋਸਟਾਂ ਵਰਵਰਾ ਰਾਓ, ਸਟੇਨ ਸਵਾਮੀ, ਤੀਸਤਾ ਸੀਤਲਵਾੜ ਤੇ ਪਾ ਦਿਓ, ਜਾਂ ਹੋਰ ਜਿੱਥੇ ਵੀ ਮਨੁੱਖੀ ਅਧਿਕਾਰਾਂ ਦੀ ਦੇਸ਼ ਭਰ ਦੇ ਵਿੱਚ ਉਲੰਘਣਾ ਹੋਈ ਹੈ, ਭੀਮਾ ਕੋਰਾਗਾঁव ਹਿੰਸਾ ਤੇ ਪਾ ਦਿਓ, ਲੋਕ ਕਹਿਣਗੇ ਕਾਮਰੇਡ ਹੈ। 4 ਪੋਸਟਾਂ ਸੁਖਬੀਰ ਬਾਦਲ ਤੇ ਪਾ ਦਿਓ, ਇੱਕ ਅੱਧੀ ਪਾ ਦਿਓ ਤਾਂ ਲੋਕ ਕਹਿਣਗੇ ਕਾਂਗਰਸੀ ਹੈ, ਕਾਂਗਰਸ ਤੇ ਪਾ ਦਿਓ ਤਾਂ ਕਹਿਣਗੇ ਅਕਾਲੀ ਹੈ, ਭਗਵੰਤ ਮਾਨ ਤੇ ਪਾ ਦਿਓ ਤਾਂ ਕਹਿਣਗੇ ਇਹ ਤਾਂ ਸ਼ੁਰੂ ਤੋਂ ਹੀ ਸਰਕਾਰ ਵਿਰੋਧੀ ਹੈ, ਇਹ ਜੰਮੇ ਵਿਰੋਧ ਕਰਨ ਵਾਸਤੇ ਕੀ ਲਿਖੂਗਾ ਬੰਦਾ, ਕੀ ਕਰੂਗਾ। ਪਰ ਇਸ ਚੀਜ਼ ਦੀ ਚਰਚਾ ਹੋਣੀ ਚਾਹੀਦੀ ਸੀ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਉਹ ਪਰੌਂਠੀ ਵਾਲੀ ਕੁੜੀ ਵੀ ਸਾਡੀ, ਗੁਰਦੁਆਰਾ ਸਾਹਿਬ ਵੀ ਸਾਡੇ, ਧੀਆਂ ਨੇ ਸਾਡੀਆਂ, ਇਸ ਤਰ੍ਹਾਂ ਕਿਰਦਾਰਕੁਸ਼ੀ ਕਰਨਾ ਚੰਗੀ ਗੱਲ ਨਹੀਂ ਹੈ। ਠੀਕ ਹੈ, ਕਈ ਵਾਰੀ ਉਸ ਬੀਬਾ ਨੂੰ ਵੀ ਚਾਹੀਦਾ ਸੀਗਾ ਕਿ ਚਲੋ ਐਡਾ ਮਸਲਾ ਨਹੀਂ ਸੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲਾ, ਚਲੋ ਜੇ ਕਿਸੇ ਬੱਚੀ ਨੇ ਪਾ ਵੀ ਦਿੱਤੀ ਫਿਰ ਕੀ ਹੋ ਗਿਆ। ਪੰਥ ਨੇ ਤਾਂ ਬਹੁਤ ਗੁਨਾਹਾਂ ਨੂੰ ਮਾਫ ਕੀਤਾ, ਬਹੁਤ ਵੱਡੇ ਗੁਨਾਹਾਂ ਨੂੰ ਮਾਫ ਕੀਤਾ। ਪਰ ਇਹਨਾਂ ਚੀਜ਼ਾਂ ਤੇ ਅਸੀਂ ਚਰਚਾ ਥੋੜ੍ਹੋ ਕਰਨੀ ਹੈ। ਸਾਨੂੰ ਕਦੋਂ ਪਤਾ ਸਾਨੂੰ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਦਾ ਪ੍ਰਬੰਧਕ ਗੈਰ ਸਿੱਖ ਵਿਅਕਤੀ ਨੂੰ ਲਾਉਣ ਦਾ ਜਿਹੜਾ ਮਤਾ ਉਹ ਪਾਸ ਕੀਤਾ ਗਿਆ, ਕਿੰਨੇ ਕੁ ਲੋਕਾਂ ਨੇ ਖਬਰ ਸ਼ੇਅਰ ਕੀਤੀ ਹੋਣੀ ਹੈ। ਸਾਡੇ ਧਾਮੀ ਸਾਹਿਬ ਦੇ ਨਾਲ ਲੱਖ ਵਖਰੇਵੇਂ ਹੋ ਸਕਦੇ ਆ, ਪਰ ਜਿੱਥੇ ਉਹ ਸਿੱਖ ਮਸਲਿਆਂ ਤੇ ਸਟੈਂਡ ਲੈ ਰਹੇ ਨੇ, ਘੱਟੋ ਘੱਟ ਉਹਨਾਂ ਦੀ ਉੱਥੇ ਤਾਂ ਆਪਾਂ ਖੁੱਲੇ ਦਿਲ ਦੇ ਨਾਲ ਉਹਨਾਂ ਦੀ ਸਲਾਹਦਾ ਕਰ ਦਈਏ, ਤਾਰੀਫ ਕਰ ਦਈਏ ਕਿ ਚਲੋ ਆਹ ਚੰਗਾ ਕੀਤਾ ਉਹਨਾਂ ਨੇ ਕਿ ਇਸ ਮਸਲੇ ਦੇ ਵਿੱਚ ਸਟੈਂਡ ਲਿਆ। ਬੀਤੇ ਦਿਨੀ ਵੀ ਇੱਕ ਟਿੱਪਣੀ ਉਹਨਾਂ ਨੇ ਕੀਤੀ ਸੀ, ਇੱਕ ਸ਼ਾਇਦ ਅਮਰੀਕਾ ਦੇ ਸੰਦਰਭ ਦੇ ਵਿੱਚ। ਉਦੋਂ ਵੀ 3-4 ਪਿਛਲੇ ਦਿਨਾਂ ਦੇ ਵਿੱਚ ਕੁਝ ਐਸੇ ਮਸਲੇ ਹੋਏ ਨੇ ਜਿੱਥੇ ਉਹ ਬੜਾ ਖੁੱਲ੍ਹ ਕੇ, ਬੜੀ ਬੇਬਾਕੀ ਦੇ ਨਾਲ ਸਟੈਂਡ ਲੈ ਰਹੇ ਨੇ, ਜਾਂ ਜੋ ਵੀ ਚਾਰਜ ਹੋਈਆਂ ਜਿੱਥੇ ਕਿਤੇ ਵਿਰੋਧ ਦਰਜ ਕਰਾਉਣਾ, ਉਸ ਤਰੀਕੇ ਦੀ ਕੋਈ ਚਿੱਠੀ ਪੱਤਰ ਲਿਖਣਾ, ਉਹ ਕਰ ਰਹੇ ਨੇ, ਕੁਛ ਕਰ ਰਹੇ ਨੇ। ਠੀਕ ਹੈ, ਉਹਨਾਂ ਦੇ ਕੰਮਾਂ ਦੇ ਨਾਲ ਜੋ ਬੀਤੇ ਵਕਤ ਦੇ ਵਿੱਚ ਹੋਇਆ ਉਹ ਉਹਨਾਂ ਦੇ ਨਾਲ ਸਾਡੇ ਇਤਰਾਜ਼ ਵਖਰੇਵੇਂ ਰਹਿਣੇ ਆ, ਪਰ ਜਿੱਥੇ ਉਹ ਸਹੀ ਕਰ ਰਹੇ ਉੱਥੇ ਤਾਂ ਸਾਨੂੰ ਸਹੀ ਕਹਿਣਾ ਬਣੂਗਾ ਨਾ। ਜੇ ਹੁਣ ਮੁੱਖ ਮੰਤਰੀ ਸਾਹਿਬ ਕਿਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਂਦੇ ਆ, ਦੌਰਾ ਕਰਦੇ ਆ, ਸਾਨੂੰ ਕਹਿਣਾ ਪਊਗਾ ਕਿ ਹਾਂ ਭਾਈ ਇਹ ਚੰਗੀ ਗੱਲ ਹੈ। ਪਰ ਜੇਕਰ 5-7 ਦਿਨਾਂ ਬਾਅਦ ਹਾਲਾਤ ਉਹੀ ਨੇ, ਜੇਕਰ ਉਹਨਾਂ ਨੇ ਮੁਆਵਜ਼ੇ ਨਹੀਂ ਦਿੱਤੇ ਜਿਹੜੇ ਐਲਾਨੇ ਸੀ, ਤਾਂ ਸਾਨੂੰ ਇਹ ਵੀ ਕਹਿਣਾ ਪਊਗਾ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਤਾਂ ਕੀਤਾ ਸੀ ਪਰ ਮੁਆਵਜ਼ਾ ਨਹੀਂ ਦਿੱਤਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਆਪਾਂ ਇੱਕ ਖਾਸ ਚੀਜ਼ ਦੇ ਉੱਤੇ ਕੇਂਦਰਿਤ ਹੋ ਜਾਂਦੇ ਹਾਂ, ਤਾਂ ਜਿਹੜੀਆਂ ਦੂਜੀਆਂ ਉਹਦੀ ਆੜ ਦੇ ਹੇਠ ਹੋ ਰਹੀਆਂ ਉਹਨਾਂ ਨੂੰ ਭੁਲਾਉਣਾ ਚੰਗੀ ਗੱਲ ਨਹੀਂ ਹੈ। ਜਦੋਂ ਤੋਂ ਇਹ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਦਾ ਪ੍ਰਬੰਧਕ ਗੈਰ ਸਿੱਖ ਬੰਦਾ ਲਾਇਆ ਗਿਆ, ਉਦੋਂ ਤੋਂ ਹੀ ਜਿਹੜੇ ਲੋਕ ਨੇ ਰੌਲਾ ਪਾ ਰਹੇ ਨੇ ਸੋਸ਼ਲ ਮੀਡੀਆ ਉੱਤੇ, ਆਪੋ ਆਪਣੇ ਤਰੀਕਿਆਂ ਦੇ ਨਾਲ ਪਾ ਰਹੇ ਨੇ। ਪਰ ਅਸੀਂ ਜਿਹੜੇ ਸੋਸ਼ਲ ਮੀਡੀਆ ਉੱਤੇ ਜਿਹੜੇ ਨੌਜਵਾਨ ਤਬਕਾ ਜਾਂ ਵੱਡੀ ਗਿਣਤੀ ਹੈ, ਉਹ ਇੱਕ ਹੋਰ ਮਸਲੇ ਦੇ ਵਿੱਚ ਉਲਝੇ ਹੋਏ ਨੇ, ਜਦ ਕਿ ਉਹ ਮਸਲਾ ਸੁਲਝਾ ਲਿਆ ਗਿਆ। ਸੁਲਝਾਉਣ ਤੋਂ ਬਾਅਦ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ, ਪਰ ਅਸੀਂ ਛੱਡਦੇ ਨਹੀਂ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੇ ਉੱਤੇ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ
ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਆਖਰਲੇ ਹਿੱਸੇ ਦੇ ਵਿੱਚ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਇੰਸ਼ੋਰੈਂਸ ਦੇ ਬਾਰੇ, ਲਾਈਫ ਇੰਸ਼ੋਰੈਂਸ ਦੇ ਬਾਰੇ ਜਾਂ ਹੋਰ ਜਿੰਨੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਆ ਉਹਦੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।